ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਾਣ ਗਣਿਜੈ ਤੇਰੇ ਭਵਨ ਮਹੀਪ ਸੁਰ ਨਰ ਅਸੁਰ ਨੀਤ ਨੀਤ ਬਨ ਤ੍ਰਿਣ ਕਹਿਤ ਤੁਆ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਸਮਤ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਢਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮੂਕ ਉਚਰਹਿ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ
ਜਾਉ ਕਾਲ ਕਿਰਪਾ ਕਰਾਏ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਮਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਬੇਸੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਬੇਸੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਪੜਿਓ ਇੱਕ ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਨੈਣ ਬੈਣ ਮੋਹ ਇੱਕ ਇੱਕ, ਦੋਹ ਠਾਏ ਨਾ ਜਾਣਿਓ। ਤੈ ਪੜਿਓ ਇੱਕ ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਨੈਣ ਬੈਣ ਮੋਹੇ ਇੱਕ ਇੱਕ, ਦੋਹ ਠਾਏ ਨਾ ਜਾਣਿਓ। ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮਹਿ ਲੀਣਾ। ਇੱਕ ਅਰ ਪੰਜ ਸਿੱਧ, ਪੈਂਤੀਸ ਨਾ ਖੀਣਾ। ਇੱਕ ਹੋ ਜੇ ਲਾਖ ਲਖੋ ਅਲਖ ਹੈ, ਇੱਕ ਇੱਕ ਕਰ ਵਰਨਿਓ। ਗੁਰ ਅਮਰਦਾਸ ਜਾਲਪ ਭਣੈ, ਤੂੰ ਇੱਕ ਲੋੜ ਹੈ ਇੱਕ ਮੰਨਿਆ। ਇੱਕ ਹੋ ਜੇ ਲਾਖ ਲਖੋ ਅਲਖ ਹੈ, ਇੱਕ ਇੱਕ ਕਰ ਵਰਨਿਆ। ਗੁਰ ਅਮਰਦਾਸ ਜਾਲਪ ਭਣੈ, ਤੂੰ ਇੱਕ ਲੋੜ ਹੈ ਇੱਕ ਮੰਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸੱਜੇ ਸਨ। ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਪਾਵਨ ਗੁਰਬਾਣੀ ਦੇ ਜਾਪ, ਆਸਾ ਕੇ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਜਦ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ
ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ੍ਰੇਸ਼ਟ ਜਸ ਦੇ ਜੋ ਪਾਵਨ ਸਵਈਆਂ ਦੀ ਬਾਣੀ ਭੱਟ ਜਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਜਲ ਮਹਿਮਾ ਗਾ ਰਹੇ ਨੇ। ਹੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਰੂਪ ਨੂੰ ਹੀ ਜਾਣਿਆ ਹੈ, ਜੋ ਕਿਸੇ ਤੋਂ ਲਖਿਆ ਨਹੀਂ ਜਾ ਸਕਦਾ। ਆਪਣੇ ਬਲ ਦੇ ਦੁਆਰਾ ਕੋਈ ਪਰਮੇਸ਼ਰ ਦੇ ਸਰੂਪ ਨੂੰ ਜਾਣ ਨਹੀਂ ਸਕਦਾ। ਵਾਹਿਗੁਰੂ ਦੀ ਗਦ ਮਰਜ਼ਾਦਾ ਨੂੰ ਵੀ ਕੋਈ ਜਾਣ ਨਹੀਂ ਸਕਦਾ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਉਸ ਨਾ ਲਖੇ ਜਾਣ ਵਾਲੇ ਪਰਮਾਤਮਾ ਦੇ ਸਰੂਪ ਨੂੰ ਲਖਿਆ ਹੈ। हे ਮਹਾਰਾਜ ਸੱਚੇ ਪਾਤਸ਼ਾਹ, ਜਗਤ ਅੰਦਰ ਕੋਈ ਕਿਸੇ ਨੂੰ ਜਪਦਾ ਹੈ, ਕੋਈ ਕਿਸੇ ਦਾ ਮੰਤਰ ਪੜ੍ਹਦਾ ਹੈ, ਕੋਈ ਕਿੰਨੇ ਕਿੰਨੇ ਮੰਤਰ ਆਪਣੇ ਅੰਦਰ ਧਾਰਨ ਕਰਕੇ ਰੱਖਦਾ ਹੈ। ਪਰ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਕੇਵਲ ਇੱਕ ਪਰਮਾਤਮਾ ਦਾ ਨਾਮ ਰੂਪ ਮੰਤਰ ਹੀ ਆਪਣੇ ਹਿਰਦੇ ਅੰਦਰ ਧਾਰਨ ਕੀਤਾ ਹੈ। ਇੱਕ ਪਰਮੇਸ਼ਰ ਨੂੰ ਹੀ ਹਰ ਇੱਕ ਘਟ ਦੇ ਅੰਦਰ ਜਾਣਿਆ ਹੈ ਕਿ ਪਰਮੇਸ਼ਰ ਆਪ ਜੀ ਦਾ ਸਰੂਪ ਹੀ ਸਭ ਘਟਾਂ ਦੇ ਅੰਦਰ ਵਿਆਪਕ ਹੈ। ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਆਪ ਜੀ ਨੇ ਕੇਵਲ ਇੱਕ ਨਾਮ ਮੰਤਰ ਹੀ ਪੜ੍ਹਿਆ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪ ਮੰਤਰ ਪੜ੍ਹ ਕਰਕੇ ਉਸ ਪਰਮੇਸ਼ਰ ਦੇ ਨਾਮ ਮੰਤਰ ਦਾ ਹੀ ਹਿਰਦੇ ਅੰਦਰ ਗ੍ਰਹਿਣ ਕੀਤਾ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਵਡਿਆਈ ਹੈ। ਉਜਲ ਆਪ ਜੀ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੇਸ਼ਟ ਜਸ ਹੈ, ਜੋ ਆਪਣੇ ਬਲ ਦੇ ਦੁਆਰਾ ਕੋਈ ਕਹਿ ਨਹੀਂ ਸਕਦਾ। ਹੇ ਗਰੀਬ ਨਵਾਜ, ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਸ਼ਰਨ ਆਇਆਂ ਦੀ ਹਰ ਇੱਕ ਜੀਵ ਦੀ ਲੱਜਿਆ ਰੱਖਣ ਵਾਲੇ ਹੋ। ਗਰੀਬ ਨਵਾਜ, ਸਤਿਗੁਰੂ ਜੀ ਭੱਟ ਰਸਨਾ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਗਾਉਂਦਿਆਂ ਹੋਏ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਗਰੀਬ ਨਵਾਜ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਸਤਿਕਾਰ ਸਹਿਤ ਸੀਸ ਝੁਕਾਵੋ, ਰਸਨਾ ਨੂੰ ਪਵਿੱਤਰ ਕਰੋ, ਮਨ ਨੂੰ ਇਕਾਗਰ ਕਰਨ ਦੀ ਭਾਵਨਾ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੈ ਪੜਿਓ ਇੱਕ, ਮਨ ਧਰਿਓ ਇੱਕ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਧਾਰਨ ਕਰਕੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਾਪ ਹੀ ਪੜ੍ਹਨਾ ਕੀਤਾ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬ੍ਰਹਮ ਵਿਦਿਆ ਨੂੰ ਪੜ੍ਹਿਆ ਹੈ ਔਰ ਮਨ ਧਰਿਓ ਇੱਕ। ਆਪਣੇ ਹਿਰਦੇ ਅੰਦਰ ਵੀ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਹੀ ਧਾਰਨ ਕੀਤਾ ਹੈ। ਇੱਕ ਪਰਮੇਸ਼ਰ ਦੀ ਯਾਦ ਹੀ ਆਪਣੇ ਹਿਰਦੇ ਅੰਦਰ ਵਸਾਈ ਹੈ। ਕਰ ਇੱਕ ਪਛਾਣਿਓ। ਫਿਰ ਹਰ ਇੱਕ ਜੀਵ ਦੇ ਅੰਦਰ ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਹੀ ਪਹਿਚਾਨਣਾ ਕੀਤਾ ਹੈ। ਕਰ ਨਿਸ਼ਚੈ ਕਰਕੇ ਜਾਣਿਆ ਹੈ ਕਿ ਇੱਕ ਪਰਮਾਤਮਾ ਦਾ ਹੀ ਸਰੂਪ ਹਰ ਇੱਕ ਘਟ ਦੇ ਅੰਦਰ ਵਿਆਪਕ ਹੈ। ਵਿਸ਼ੇਸ਼ ਕਰਕੇ ਆਪ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਹਰ ਇੱਕ ਜੀਵ ਨੂੰ ਸਭ ਘਟਾਂ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਦੀ ਜੋਤ ਨੂੰ ਆਪ ਨੇ ਸਭ ਘਟਾਂ ਅੰਦਰ ਜਾਣਨਾ ਕੀਤਾ ਹੈ। ਕਰ ਇੱਕ ਪਛਾਣਿਓ। ਨਿਸ਼ਚੈ ਕਰਕੇ ਆਪ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਧਾਰਨ ਕੀਤਾ ਹੈ। ਇੱਕ ਅਕਾਲ ਪੁਰਖ ਪਰਮੇਸ਼ਰ ਦਾ ਜਾਪ ਹੀ ਹਿਰਦੇ ਅੰਦਰ ਧਾਰਨੇ ਯੋਗ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬ੍ਰਹਮ ਵਿਦਿਆ ਪੜ੍ਹਨੀ ਹੀ ਲਾਹੇਵੰਦ ਹੈ। ਜਿਨ੍ਹਾਂ ਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਪ੍ਰੇਰਿਤ ਕੀਤਾ ਹੈ,
ਹਜੂਰ ਨੇ ਬਖਸ਼ਿਸ਼ ਕੀਤੀ ਹੈ। ਕਹਿੰਦੇ ਹਨ, ਹੇ ਮਹਾਰਾਜ, ਤੈ ਪੜ੍ਹਿਓ ਇੱਕ ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਜਿਨ੍ਹਾਂ ਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਹਨਾਂ ਸਿੱਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਸ਼ਰਨ ਗ੍ਰਹਿਣ ਕਰਕੇ ਕੇਵਲ ਇੱਕ ਪਰਮਾਤਮਾ ਜੋ ਬ੍ਰਹਮ ਸਰੂਪ ਹੈ, ਉਸ ਵਾਹਿਗੁਰੂ ਦੇ ਸਰੂਪ ਦੀ ਪਹਿਚਾਣ ਕਰਨ ਵਾਲੀ ਬ੍ਰਹਮ ਵਿਦਿਆ ਪੜ੍ਹੀ ਹੈ। ਮਹਾਰਾਜ ਆਪ ਜੀ ਦੇ ਉਪਦੇਸ਼ ਨੂੰ ਪੜ੍ਹਨਾ ਕੀਤਾ, ਆਪ ਜੀ ਦੇ ਸ਼ਬਦ ਨੂੰ ਪੜ੍ਹਿਆ ਹੈ, ਔਰ ਆਪਣੇ ਹਿਰਦੇਂਦਰ ਉਹਨਾਂ ਨੇ ਕੇਵਲ ਇੱਕ ਪਰਮੇਸ਼ਰ ਨੂੰ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਧਾਰਨ ਕੀਤਾ। ਜਿਨ੍ਹਾਂ ਨੇ ਮਹਾਰਾਜ ਆਪ ਜੀ ਦੇ ਸ਼ਬਦ ਦੀ ਕਮਾਈ ਕਰ ਲਈ, ਕਰ ਇੱਕ ਪਛਾਣਿਓ, ਉਹਨਾਂ ਆਪ ਜੀ ਦੇ ਮਹਾਨ ਉੱਚੇ ਸੁੱਚੇ ਜੀਵਨ ਵਾਲੇ ਸਿੱਖਾਂ ਨੇ ਕੇਵਲ ਇੱਕ ਪਰਮਾਤਮਾ ਨੂੰ ਹੀ ਪਹਿਚਾਨਣਾ ਕੀਤਾ ਹੈ, ਅਥਵਾ ਪਰਮੇਸ਼ਰ ਸਰੂਪ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਨਿਸ਼ਚੈ ਕਰਕੇ ਜਾਣਿਆ ਕਿ ਮਹਾਰਾਜ ਆਪ ਹੀ ਸਰਬੱਗ ਜੀਵਾਂ ਦੀ ਕਲਿਆਣ ਕਰਨ ਵਾਲੇ ਹੋ। ਕਰ ਇੱਕ ਪਛਾਣਿਓ, ਵਿਸ਼ੇਸ਼ ਕਰਕੇ ਨਿਸ਼ਚੈ ਕਰਕੇ ਠਾਨਿਆ ਹੈ, ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਨਿਤਾਣਿਆਂ ਦੇ ਤਾਣ ਹੋ, ਆਪ ਹੀ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਹੋ, ਆਪ ਹੀ ਨਿਓਟਿਆਂ ਦੀ ਓਟ ਹੋ, ਆਪ ਹੀ ਨਿਗਤਿਆਂ ਦੀ ਗਤੀ ਕਰਨ ਵਾਲੇ ਹੋ। ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਮਹਾਰਾਜ ਆਪ ਜੀ ਦੇ ਸ਼ਬਦ ਦੀ ਕਮਾਈ ਕਰ ਲਈ ਹੈ, ਕਰ ਇੱਕ ਪਛਾਣਿਓ, ਨਿਸ਼ਚੈ ਕਰਕੇ ਆਪਣੇ ਹਿਰਦੇ ਅੰਦਰ ਠਾਨਿਆ ਹੈ, ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਤੋਂ ਬਿਨਾਂ ਹੋਰ ਕੋਈ ਸਾਨੂੰ ਜਗਤ ਦੇ ਬੰਧਨਾਂ ਤੋਂ ਰਹਿਤ ਨਹੀਂ ਕਰ ਸਕਦਾ। ਕਰ ਇੱਕ ਪਛਾਣਿਓ, ਹੇ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਇਹ ਨਿਸ਼ਚੈ ਕਰਕੇ ਧਾਰਨ ਕੀਤਾ ਹੈ ਨਾ, ਇਹ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਦੀ ਜੋ ਵੀ ਸ਼ਰਨ ਧਾਰਨ ਕਰ ਲੈਂਦਾ ਹੈ, ਕਿਸੇ ਵੀ ਮਜ਼ਹਬ ਦਾ ਕੋਈ ਵੀ ਜਾਤੀ ਦਾ ਹੋਵੇ, ਉਸ ਨੂੰ ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਰਨ ਆਏ ਦੀ ਆਪ ਲੱਜਿਆ ਰੱਖਣ ਵਾਲੇ ਹੋ। ਗਰੀਬ ਨਵਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਐਸੀ ਆਪ ਜੀ ਦੀ ਵਡਿਆਈ ਹੈ, ਐਸੀ ਆਪ ਜੀ ਦੀ ਸੱਚੀ ਸੋਭਾ ਹੈ। ਇਸ ਲਈ ਭੱਟ ਜਾਤ ਜੀ ਨੇ ਉਚਾਰਨ ਕੀਤਾ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੀ ਜਾਣਿਆ, ਇੱਕ ਪਰਮੇਸ਼ਰ ਨੂੰ ਹੀ ਆਪਣੇ ਹਿਰਦੇ ਅੰਦਰ ਧਾਰਨ ਕੀਤਾ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਇੱਕ ਵਾਹਿਗੁਰੂ ਦੀ ਹੀ ਬ੍ਰਹਮ ਵਿਦਿਆ ਪੜ੍ਹੀ ਹੈ। ਨੈਣ ਬੈਣ ਮੋਹੇ ਇੱਕ ਇੱਕ, ਨੈਣ ਕਹੀਏ ਨੇਤਰਾਂ ਦੇ ਵਿੱਚ, ਤੇ ਬੈਣ ਬਦਨਾਂ ਦੇ ਵਿੱਚ ਵੀ ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਹੀ ਮਹਾਰਾਜ ਆਪ ਜੀ ਕਥਨ ਕਰਦੇ ਹੋ। ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਹੀ ਮਹਾਰਾਜ ਦਿਵ ਦ੍ਰਿਸ਼ਟੀ ਦੁਆਰਾ ਆਪ ਜੀ ਨੇ ਦੇਖਿਆ ਹੈ। ਬੈਣ ਜੋ ਆਪਣੀ ਬੈਨ ਬਚਨ ਮਹਾਰਾਜ ਰਸਨਾ ਤੋਂ ਉਚਾਰਨ ਕੀਤੇ ਹੈ, ਮੁਖਾਰ ਬਿਨ ਤੋਂ ਮਹਾਰਾਜ ਪਾਵਨ ਮੁਖ ਵਾਗ ਉਚਾਰਨ ਕੀਤੇ ਨੇ। ਹਰ ਇੱਕ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕੀਤੇ ਹੋਏ ਬਚਨ ਦੇ ਵਿੱਚ ਵੀ ਸਤਿਗੁਰੂ ਜੀ ਆਪ ਜੀ ਨੇ ਇੱਕ ਬ੍ਰਹਮ ਨੂੰ ਹੀ ਕਥਨ ਕੀਤਾ, ਇੱਕ ਪਰਮਾਤਮਾ ਨੂੰ ਹੀ ਜਾਣਿਆ ਹੈ। ਦੋਹ ਠਾਏ ਨਾ ਜਾਣਿਓ, ਦੋਹ ਕਹੀਏ ਦੁਵੈਤ ਨੂੰ, ਦੋਹ ਕਹਿੰਦੇ ਨੇ ਦੁਬਦਾ ਨੂੰ। ਦੁਬਦਾ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਹੋਰ ਕਿਸੇ ਨੂੰ ਆਪ ਜੀ ਨੇ ਜਾਣਿਆ ਹੀ ਨਹੀਂ ਹੈ। ਦੋਹ ਜੋ ਇੱਕ ਪਰਮੇਸ਼ਰ ਜੈਸਾ ਹੋਰ ਕੋਈ ਹੋਵੇ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਨਹੀਂ ਜਾਣਨਾ ਕੀਤਾ। ਦੋਹ ਠਾਏ ਨਾ ਜਾਣਿਓ, ਠਾਏ ਕਹਿੰਦੇ ਨੇ ਥਾਉ ਨੂੰ, ਦੂਸਰੀ ਹੋਰ ਕਿਸੇ ਥਾਂ ਹੋਵੇ, ਭਾਵ ਜਿੱਥੇ ਮੁਕਤੀ ਦੀ ਦਾਤ ਮਿਲ ਜਾਵੇ। ਇਹ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਤੋਂ ਬਿਨਾਂ ਨਹੀਂ ਕਿਤੇ ਵੀ ਜਾਣਨਾ ਕੀਤਾ। ਨਿਸ਼ਚੈ ਕਰਕੇ ਜਦੋਂ ਗੁਰੂ ਕੀ ਸ਼ਰਨ ਧਾਰਨ ਕਰ ਲਈ, ਤੇ ਸਾਧ ਸੰਗਤ ਜੀ ਪਹਿਲਾਂ ਭਾਵੇਂ ਦੇਵੀ ਦੇ ਉਪਾਸ਼ਕ ਸਨ, ਬਾਬਾ ਲਹਿਣਾ ਜੀ ਦੇ ਰੂਪ ਵਿੱਚ ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਸਨ, ਔਰ ਗਰੀਬ ਨਵਾਜ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣੇ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਔਰ ਬਾਬਾ ਅਮਰਦਾਸ ਜੀ ਸਤਿਗੁਰੂ ਜੀ ਗੁਰੂ ਪਦਵੀ ਤੋਂ ਪਹਿਲਾਂ ਸਾਧ ਸੰਗਤ ਜੀ ਗੰਗਾ ਇਸ਼ਨਾਨ ਕਰਨ ਵਾਸਤੇ ਜਾਇਆ ਕਰਦੇ ਸਨ। ਤੇ ਕੇਵਲ ਇਸੇ ਵਿੱਚ ਹੀ ਜੀਵਨ ਦੀ ਜਿਹੜੀ ਮੁਕਤੀ ਪ੍ਰਾਪਤ ਹੋ ਜਾਣੀ ਹੈ, ਇਹ ਮਨੁੱਖਾ ਦੇਹੀ ਤੋਂ ਸੰਸਾਰ ਦੇ 84 ਦੀ ਗੇੜੇ ਤੋਂ ਮੁੱਕ ਜਾਣਾ ਹੈ। ਪਰ ਜਦੋਂ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ,
ਫਿਰ ਨਾਮ ਨੂੰ ਹੀ ਸਭ ਤੋਂ ਸ਼੍ਰੋਮਣੀ ਤੀਰਥ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਵਚਨ ਉਚਾਰਨ ਕਰਕੇ ਇਹ ਸਿੱਧ ਕਰਨਾ ਕੀਤਾ ਹੈ ਕਿ ਵਾਹਿਗੁਰੂ ਦੇ ਨਾਮ ਤੋਂ ਵੱਡਾ ਕੋਈ ਤੀਰਥ ਨਹੀਂ ਹੈ। ਪਰਮੇਸ਼ਰ ਦਾ ਨਾਮ ਦਾ ਜੇ ਭਾਵਨਾ ਸਹਿਤ ਉਚਾਰਨ ਕੀਤਾ ਜਾਵੇ, ਨਾਮ ਸ਼ਬਦ ਦਾ ਅਭਿਆਸ ਕੀਤਾ ਜਾਵੇ ਤੇ 68 ਤੀਰਥਾਂ ਦਾ ਇੱਥੇ ਹੀ ਆ ਕਰਕੇ ਮਹਾਤਮ ਪ੍ਰਾਪਤ ਹੋ ਜਾਂਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਉਪਦੇਸ਼ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ। ਔਰ ਹਜੂਰ ਭੱਟ ਰਸਨਾ ਦੁਆਰਾ ਬਚਨ ਕਰਦੇ ਨੇ, ਦੋਹ ਠਾਏ ਨਾ ਜਾਣਿਓ। ਹੋਰ ਦੂਸਰੀ ਥਾਂ ਕੋਈ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਜਾਣਨਾ ਹੀ ਨਹੀਂ ਕੀਤੀ, ਕਿਉਂਕਿ ਆਪ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਨਿਸ਼ਚੇ ਧਾਰਨ ਕਰਕੇ ਗੁਰੂ ਕੀ ਸਿੱਖੀ ਧਾਰਨ ਕੀਤੀ। ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਧਾਰਨ ਕੀਤੀ, ਜਿਸ ਕਰਕੇ ਦੋਹ ਠਾਈ ਨਾ ਜਾਣਿਓ। ਹਰ ਪ੍ਰਕਾਰ ਸਤਿਗੁਰੂ ਜੀ ਦੀ ਸਮਰੱਥਾ ਦੇਖ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸਰਬ ਕਲਾ ਸਮਰੱਥ ਹੋ, ਇਸ ਲਈ ਦੋਹ ਠਾਈ ਨਾ ਜਾਣਿਓ। ਹੋਰ ਕੋਈ ਦੂਸਰੀ ਥਾਂ ਜਾਣਨਾ ਹੀ ਨਹੀਂ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਜੈਸਾ ਕੋਈ ਹੋਰ ਜਗਤ ਵਿੱਚ ਹੋਵੇ, ਜਿਸ ਦੀ ਸ਼ਰਨ ਧਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸੇ ਆਪਣੇ ਕਲਿਆਣ ਕਰਵਾ ਸਕੀਏ। ਔਰ ਹਜੂਰ ਨੇ ਅੰਤਰੀ ਭਾਵ ਦੇ ਵਿੱਚ ਬਖਸ਼ਿਸ਼ ਕੀਤੀ ਹੈ, ਨੈਣ ਬੈਣ ਮੋਹ ਇੱਕ ਇੱਕ, ਦੋਹ ਠਾਈ ਨਾ ਜਾਣਿਓ। ਭੱਟ ਜੀ ਉਚਾਰਨ ਕਰਦੇ ਹੈ, ਹੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਸਿੱਖਾਂ ਨੇ ਆਪ ਜੀ ਦੀ ਸ਼ਰਨ ਧਾਰਨ ਕਰ ਲਈ, ਜਿਨ੍ਹਾਂ ਸਿੱਖਾਂ ਨੇ ਭਾਵਨਾ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਬਖਸ਼ੇ ਹੋਏ ਉਪਦੇਸ਼ ਦੀ ਕਮਾਈ ਕੀਤੀ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਉਹਨਾਂ ਸਿੱਖਾਂ ਦੇ ਹਿਰਦੇ ਅੰਦਰ ਐਸੀ ਭਾਵਨਾ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਕਰ ਦਿੱਤੀ ਹੈ। ਉਹ ਨੇਤਰਾਂ ਦੇ ਨਾਲ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਦੇਖਦੇ ਹੈ। ਬੈਣ ਬਜਨਾਂ ਦੇ ਦੁਆਰਾ ਵੀ ਕੇਵਲ ਪਰਮਾਤਮਾ ਬ੍ਰਹਮ ਸਰੂਪ ਨੂੰ ਹੀ ਕਥਨ ਕਰਦੇ ਹੈ। ਦੋਹ ਠਾਏ ਨਾ ਜਾਣਿਓ। ਤੇ ਇੱਕ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਸ਼ਰਨ ਧਾਰਨ ਕਰਕੇ ਹੋਰ ਦੂਸਰੀ ਥਾਂ ਕਿਤੇ ਜਾਣਦੇ ਨਹੀਂ ਹੈ ਕਿ ਜਿੱਥੇ ਜਾ ਕੇ ਉਹਨਾਂ ਦੀ ਕਲਿਆਣ ਹੋ ਜਾਵੇ। ਹੋਰ ਕਿਸੇ ਵੀ ਦੇਵੀ ਦੇਵਤੇ ਜਾਂ ਮੜੀਆਂ ਮੱਠ ਜਾਂ ਹੋਰ ਕਿਸੇ ਭੇਖ ਧਾਰੀ ਤੇ ਦਰ ਤੇ ਨਹੀਂ ਜਾਣਾ ਕਰਦੇ, ਜੋ ਸਿੱਖ ਭਾਵਨਾ ਦੇ ਨਾਲ ਆਪ ਜੀ ਦੀ ਸਿੱਖੀ ਨੂੰ ਕਮਾਉਂਦੇ ਹਨ। ਜਿਨ੍ਹਾਂ ਸਿੱਖਾਂ ਨੇ ਮਹਾਰਾਜ ਆਪ ਜੀ ਦੇ ਬਚਨਾਂ ਅਨੁਸਾਰ ਜੀਵਨ ਨਿਰਵਾਹ ਕੀਤਾ ਹੈ, ਐਸੇ ਭਾਵਨਾ ਤੇ ਸਿਦਕ ਵਾਲੇ ਸਿੱਖ ਦੋਹ ਠਾਏ ਨਾ ਜਾਣਿਓ। ਦੁਬਦਾ ਨੂੰ ਆਪਣੇ ਹਿਰਦੇ ਅੰਦਰ ਨਹੀਂ ਕਦੇ ਵੀ ਠਾਨਣ ਦਿੰਦੇ। ਦੁਬਦਾ ਦੋਹੋਂ ਕਹਿੰਦੇ ਨੇ ਈਰਖਾ ਨੂੰ ਵੀ, ਈਰਖਾ ਵਾਲਾ ਵਿਕਾਰ ਵੀ ਆਪਣੇ ਅੰਦਰ ਨਹੀਂ ਕਦੇ ਵੀ ਸਾਧ ਸੰਗਤ ਜੀ ਆਵਣ ਦਿੰਦੇ। ਜੋ ਸਿੱਖ ਭਾਵਨਾ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਕਮਾਉਂਦੇ ਹਨ। ਇੱਕ ਪ੍ਰਤੱਖ ਇੱਕ। ਆਪ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਪਨ ਅਵਸਥਾ ਦੇ ਵਿੱਚ ਵੀ ਇੱਕ ਪਰਮਾਤਮਾ ਨੂੰ ਹੀ ਜਾਣਿਆ ਤੇ ਪ੍ਰਤੱਖ ਕਹਿੰਦੇ ਨੇ ਜਾਗਰਤ ਅਵਸਥਾ ਨੂੰ, ਕਿਉਂਕਿ 3 ਅਵਸਥਾਵਾਂ ਨੇ, ਸੁਪਨ, ਪ੍ਰਤੱਖ, ਜਾਗਰਤ ਤੇ ਫਿਰ ਸੁਖੋਪਤ। ਇਉਂ ਹੈ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸੁਪਨ ਇੱਕ ਪ੍ਰਤੱਖ ਇੱਕ। ਆਪ ਜੀ ਨੇ ਸੁਪਨ ਅਵਸਥਾ ਦੇ ਵਿੱਚ ਵੀ ਇੱਕ ਪਰਮਾਤਮਾ ਨੂੰ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣਿਆ ਹੈ ਤੇ ਪ੍ਰਤੱਖ ਜਾਗਰਤ ਅਵਸਥਾ ਵਿੱਚ ਵੀ ਕੇਵਲ ਇੱਕ ਪਰਮੇਸ਼ਰ ਵਾਹਿਗੁਰੂ ਨੂੰ ਹੀ ਵਿਆਪਕ ਜਾਣਿਆ ਹੈ। ਇੱਕ ਸਮਹਿ ਲੀਣਾ। ਤੇ ਜੋ ਸੁਖੋਪਤ ਅਵਸਥਾ ਹੈ, ਇਸ ਵਿੱਚ ਵੀ ਇੱਕ ਪਰਮਾਤਮਾ ਦੇ ਵਿੱਚ ਹੀ ਆਪ ਜੀ ਨੇ ਲੀਨ ਹੋ ਕਰਕੇ ਰਹਿਣਾ ਕੀਤਾ। ਇੱਕ ਸਮਹਿ ਲੀਣਾ। ਤੇ ਹੇ ਸਤਿਗੁਰੂ ਜੀ, ਜਿਨ੍ਹਾਂ ਸਿੱਖਾਂ ਨੇ ਆਪ ਜੀ ਦੇ ਉਪਦੇਸ਼ ਦੀ ਕਮਾਈ ਕਰ ਲਈ, ਸੁਪਨ ਇੱਕ ਪ੍ਰਤੱਖ ਇੱਕ। ਹੇ ਮਹਾਰਾਜ ਸੱਚੇ ਪਾਤਸ਼ਾਹ, ਜੇ ਸੁਪਨੇ ਵਿੱਚ ਬਰੜਾ ਵੀ ਜਾਂਦੇ ਹੈ ਨਾ, ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਹੀ ਯਾਦ ਕਰਦੇ ਹੈ। ਤੇ ਪ੍ਰਤੱਖ ਵੀ ਜਾਗਦਿਆਂ ਹੋਇਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਹੀ ਧਿਆਨ ਧਾਰਦੇ ਨੇ, ਤੁਹਾਡੇ ਹੀ ਸਰੂਪ ਦੇ ਹਰ ਸਮੇਂ ਦਰਸ਼ਨ ਕਰਦੇ ਨੇ। ਇੱਕ ਸਮਹਿ ਲੀਣਾ। ਤੇ ਮਹਾਰਾਜ ਆਪ ਜੀ ਦੇ ਸ਼ਬਦ ਦੀ ਕਮਾਈ ਕਰਦਿਆਂ ਹੋਇਆ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੇ ਵਿੱਚ ਲੀਨ ਹੋ ਜਾਣਾ ਕਰਦੇ ਹੈ। ਮਹਾਰਾਜ ਇੱਕ ਸਮਹਿ ਲੀਣਾ, ਇੱਕ ਆਪ ਜੀ ਦੇ ਸਰੂਪ ਦੇ ਵਿੱਚ ਉਹਨਾਂ ਗੁਰਮੁਖਾਂ ਨੇ ਲੀਨ ਹੋ ਜਾਣਾ ਕੀਤਾ, ਜਿਨ੍ਹਾਂ ਨੇ ਭਾਵਨਾ ਔਰ ਪ੍ਰੇਮ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸ਼ਬਦ ਦੀ ਕਮਾਈ ਕੀਤੀ ਹੈ। ਭਾਈ ਪਾਰੋ ਜੀ ਵਰਗੇ ਮਹਾਨ ਐਸੇ ਗੁਰਸਿੱਖ ਹਨ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਭਾਵਨਾ ਦੇ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਸਿੱਖੀ ਨੂੰ ਕਮਾਇਆ ਹੈ। ਜਿਨ੍ਹਾਂ ਨੇ ਬਾਰ-ਬਾਰ ਇਹੋ ਹੀ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਨਾਮ ਦੀ ਦਾਤ ਬਖਸ਼ੋ।
ਹਿਰਦੇ ਵਿੱਚ ਆਨੰਦ ਪੈਦਾ ਹੋਇਆ ਤੇ ਹੋਰ ਬੇਨਤੀ ਕੀਤੀ, ਮਹਾਰਾਜ ਹੋਰ ਵੀ ਜ਼ਿਆਦਾ ਆਨੰਦ ਪ੍ਰਾਪਤ ਹੋਵੇ। ਜਿਵੇਂ ਹਜੂਰ ਦੇ ਬਚਨ ਆਉਂਦੇ ਹਨ, ਇੱਕ ਦੂ ਜੀਭੋ ਲੱਖ ਹੋਏ, ਲੱਖ ਹੋਵਹਿ ਲੱਖ ਵੀਸ, ਲੱਖ ਲੱਖ ਗੇੜਾ ਆਖੀਆ ਹੈ, ਏਕ ਨਾਮ ਜਗਦੀਸ਼। ਇੱਕ ਤੋਂ ਲੱਖਾਂ ਮਹਾਰਾਜ ਮੇਰੀਆਂ ਜ਼ਬਾਨਾਂ ਹੋ ਜਾਣ, ਔਰ ਲੱਖਾਂ ਤੋਂ 20 ਗੁਣਾ ਵੱਧ ਮਹਾਰਾਜ ਸੱਚੇ ਪਾਤਸ਼ਾਹ ਹੋਰ ਜ਼ਬਾਨਾਂ ਬਣ ਜਾਣ। ਭਾਵ ਐਸੇ ਗੁਰਮੁਖਾਂ ਦੇ ਹਰ ਇੱਕ ਰੋਮ ਫਿਰ ਰਸਨਾ ਬਣ ਜਾਂਦਾ ਹੈ। ਉਹ ਹਰ ਇੱਕ ਰੋਮ ਰਸਨਾ ਰੂਪ ਹੋ ਕਰਕੇ ਵਾਹਿਗੁਰੂ ਦਾ ਨਾਮ ਉਚਾਰਨ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਸ਼ਰਨ ਧਾਰਨ ਕੀਤੀ, ਭਾਈ ਪਾਰੋ ਜੀ ਨੇ ਦਾਤ ਪ੍ਰਾਪਤ ਕੀਤੀ। ਹਰ ਇੱਕ ਰੋਮ ਦੇ ਵਿੱਚੋਂ ਸਤਿਨਾਮ ਵਾਹਿਗੁਰੂ ਵਾਹਿਗੁਰੂ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਵਾਜ਼ ਆਉਂਦੀ, ਹਿਰਦੇ ਵਿੱਚ ਘਣਾ ਆਨੰਦ ਪ੍ਰਾਪਤ ਹੁੰਦਾ। ਤੇ ਜਦੋਂ ਫੇਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਆਏ, ਕਹਿਣ ਲੱਗੇ ਮਹਾਰਾਜ ਹੋਰ ਵੀ ਸਾਨੂੰ ਜ਼ਿਆਦਾ ਆਨੰਦ ਪ੍ਰਾਪਤ ਹੋਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਪਾਰੋ ਇਹਦੋਂ ਅੱਗੇ ਹੁਣ ਸਾਡੇ ਸਰੂਪ ਦੀ ਪ੍ਰਾਪਤੀ ਹੈ, ਤੁਸੀਂ ਹੁਣ ਸਾਡੇ ਸਰੂਪ ਦੀ ਅਭੇਦਤਾ ਪਾ ਲੈਣਾ ਕਰੋ। ਅਸੀਂ ਮਿਲ ਕਰਕੇ ਸੰਸਾਰ ਦੇ ਜੀਵਾਂ ਦਾ ਭਲਾ ਕਰਦੇ ਹਾਂ। ਤੇ ਭਾਈ ਪਾਰੋ ਜੀ ਆਪਣੇ ਨਗਰ ਵਿੱਚ ਜਾ ਕੇ ਸਾਧ ਸੰਗਤ ਜੀ ਜਿਹੜੀਆਂ ਕੋਈ ਰਸਤਾਂ ਵਸਤਾਂ ਸਨ ਉਹ ਦਾਨ ਕਰ ਦਿੱਤੀਆਂ। ਤੇ ਕਹਿੰਦੇ ਕਿ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਕਰਕੇ ਚਿੱਟਾ ਚਾਦਰਾ ਲੈ ਕੇ ਤੇ ਸਰੀਰ ਸ਼ਾਂਤ ਕਰ ਦਿੱਤਾ ਸੀ। ਐਸੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਮਹਾਨ ਸਿੱਖ ਹਨ, ਜਿਨ੍ਹਾਂ ਨੇ ਜਾਗਦਿਆਂ ਹੋਇਆਂ ਵੀ ਔਰ ਮਹਾਰਾਜ ਸੱਚੇ ਪਾਤਸ਼ਾਹ ਸੁਪਨ ਅਵਸਥਾ ਦੇ ਵਿੱਚ ਵੀ ਜਾਗਰਤ ਅਵਸਥਾ ਵਿੱਚ ਵੀ ਆਪ ਜੀ ਦੇ ਸਰੂਪ ਨੂੰ ਜਾਣਿਆ। ਇੱਕ ਸਮਹਿ ਲੀਣਾ ਤੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਆਪ ਜੀ ਦੇ ਵਿੱਚ ਹੀ ਆਪਣੀ ਸੁਰਤੀ ਨੂੰ ਲੀਨ ਕਰਕੇ ਰੱਖਦੇ ਹਨ। ਐਸੇ ਮਹਾਨ ਆਪ ਜੀ ਦੇ ਸਿੱਖ ਹਨ, ਜਿਨ੍ਹਾਂ ਨੇ ਸਤਿਗੁਰੂ ਜੀ ਆਪ ਜੀ ਦਾ ਉਪਦੇਸ਼ ਕਮਾਇਆ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਜੋ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹੀ ਤੋਂ ਬ੍ਰਹਮ ਵਿਦਿਆ ਪੜ੍ਹਨਾ ਕੀਤੀ ਹੈ। ਜਿਵੇਂ ਸਾਧ ਸੰਗਤ ਜੀ ਜੋ ਫਾਰਸੀ ਦੇ ਅੱਖਰ ਹੈ ਨਾ, ਇਹ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਪਟ ਰਸਨਾ ਦੁਆਰਾ। ਗਰੀਬ ਨਵਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ 30 1 ਔਰ 5 ਸਿੱਧ 35 ਨਾ ਖੀਣਾ। ਇੱਥੇ ਸਤਿਗੁਰੂ ਜੀ ਦੇ ਉਮਰ ਦੇ ਬਾਬਤ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਪਟ ਰਸਨਾ ਦੁਆਰਾ ਕਥਨ ਕੀਤਾ ਹੈ। ਕਹਿੰਦੇ ਹਨ, ਹੈ ਮਹਾਰਾਜ 30 1 ਔਰ 5 ਸਿੱਧ, 30 ਤੇ 1 31 ਤੇ ਜਿਹੜੇ 5 ਕੇ ਹਨ ਸਾਧ ਸੰਗਤ ਜੀ, ਇਹ ਭਾਵ ਇਹ 36 ਇਹਨਾਂ ਦੀ ਗਿਣਤੀ ਬਣ ਜਾਂਦੀ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਸਿੱਧ ਪ੍ਰਗਟ ਹੈ। 35 ਨਾ ਖੀਣਾ ਤੇ 35 ਸਾਲ ਹੋਰ ਨਾਲ ਜਮ੍ਹਾਂ ਕਰ ਲਈਏ ਤੇ 71 ਸਾਲ ਬਣ ਜਾਂਦੇ ਹੈ। 71 ਸਾਲ ਦੀ ਉਮਰ ਵਿੱਚ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਸਨ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਔਰ 12 ਸਾਲ ਲਗਾਤਾਰ ਘਾਲਣਾ ਘਾਲ ਕਰਕੇ ਮਹਾਨ ਸੇਵਾ ਕੀਤੀ। ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਜਲ ਸਤਿਗੁਰਾਂ ਦੇ ਇਸ਼ਨਾਨ ਕਰਨ ਦੇ ਵਾਸਤੇ ਗਾਗਰ ਵਿੱਚ ਜਲ ਭਰ ਕੇ ਲਿਆਉਣਾ ਬਿਆਸਾ ਦਰਿਆ ਦੇ ਵਿੱਚੋਂ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਐਸੀ ਮਹਾਨ ਆਪ ਜੀ ਨੇ ਸੇਵਾ ਕੀਤੀ। 35 ਨਾ ਖੀਣਾ, ਕਹਿੰਦੇ ਕਿ ਰਤਾ ਭਰ ਵਿੱਚ ਸਰੀਰ ਦਾ ਬਲ ਜਿਹੜਾ ਸੀ ਖੀਣਾ, ਖੀਣਤਾ ਭਰਿਆ ਨਹੀਂ ਸਮਝਣਾ ਕੀਤਾ ਕਿ ਸਾਡੇ ਸਰੀਰ ਜਿਹੜਾ ਕਮਜ਼ੋਰ ਹੋ ਗਿਆ, ਵਡੇਰੀ ਉਮਰ ਹੋ ਗਈ ਹੈ। ਰਤਾ ਭਰ ਵਿੱਚ ਸਰੀਰ ਦਾ ਬਲ ਨਹੀਂ ਖੀਣ ਹੋਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਐਸਾ ਆਪ ਜੀ ਦਾ ਆਤਮਿਕ ਬਲ ਹੈ। 35 ਨਾ ਖੀਣਾ, ਜੋ ਸਤਿਗੁਰੂ ਜੀ ਤੋਂ ਇਹ 35 ਅੱਖਰੀ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਦਾਤ ਬਖਸ਼ਿਸ਼ ਕੀਤੀ ਹੈ। ਆਪ ਜੀ ਨੇ ਬ੍ਰਹਮ ਵਿਦਿਆ ਪੜ੍ਹਨਾ ਕੀਤੀ ਹੈ। ਇਹ ਸੰਪੂਰਨ ਸਮਰੱਥ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਨੂੰ ਹਰ ਇੱਕ ਅੱਖਰ ਦੇ ਵਿੱਚ ਆਪ ਜੀ ਨੇ ਜਾਣਨਾ ਕੀਤਾ। 35 ਨਾ ਖੀਣਾ ਕਿ ਇਹਨਾਂ 35 ਅੱਖਰਾਂ ਦੇ ਵਿੱਚੋਂ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੀ ਆਪ ਜੀ ਨੇ ਦੇਖਿਆ ਹੈ। ਉਸ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਿਆ ਨਹੀਂ ਹੈ। ਜਿਵੇਂ ਮਹਾਰਾਜ ਪ੍ਰਤੱਖ ਆਪ ਜੀ ਨੇ ਜਾਗਰਤ ਅਵਸਥਾ ਵਿੱਚ ਜਾਣਿਆ ਹੈ, ਸੁਪਨ ਅਵਸਥਾ ਵਿੱਚ ਵੀ ਜਾਣਿਆ ਹੈ ਤੇ ਸੁਖੋਬਤ ਅਵਸਥਾ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਹੀ ਜਾਣਨਾ ਕੀਤਾ ਹੈ। ਇੱਕ ਹੋ ਜੇ ਲੱਖ ਲੱਖੋ ਅਲੱਖ ਹੈ। ਇੱਕ ਅਕਾਲ ਪੁਰਖ ਪਰਮੇਸ਼ਰ ਜੋ ਸਰੂਪ ਹੈ, ਜੋ ਲਖਿਆ ਨਹੀਂ ਕਿਸੇ ਤੋਂ ਜਾ ਸਕਦਾ।
ਆਪਣੇ ਬਲ ਦੇ ਨਾਲ ਨਹੀਂ ਕੋਈ ਵਾਹਿਗੁਰੂ ਜੀ ਦੇ ਸਰੂਪ ਨੂੰ ਜਾਣ ਸਕਦਾ। ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਇੱਕ ਹੋ ਜੇ ਲਾਖ ਲਖ ਹੋ ਅਲਖ ਹੈ। ਨਾ ਲਖੇ ਜਾਣ ਵਾਲਾ ਜੋ ਪਰਮੇਸ਼ਰ ਦਾ ਸਰੂਪ ਆਪ ਜੀ ਨੇ ਉਸ ਨੂੰ ਲਖਿਆ ਜਾਣਿਆ ਹੈ। ਅਥਵਾ ਜੋ ਲੱਖਾਂ ਹੀ ਪੈਦਾ ਕੀਤੇ ਹੋਏ ਲੱਖਾਂ ਹੀ ਪ੍ਰਕਾਰ ਦੇ ਜੀਵ ਹਨ, 84 ਲੱਖ ਜੂਨਾਂ ਪਰਮੇਸ਼ਰ ਆਪ ਦੀਆਂ ਪੈਦਾ ਕੀਤੀਆਂ ਹਨ। ਤੇ ਮਹਾਰਾਜ ਇੱਕ ਇੱਕ ਜੂਨ ਦੇ ਵਿੱਚ ਲੱਖਾਂ ਲੱਖਾਂ ਪ੍ਰਕਾਰ ਦੇ ਜੀਵ ਹਨ। ਕਿੰਨੇ ਕਿੰਨੇ ਉਹਨਾਂ ਦੇ ਰੰਗ ਹਨ, ਕਿੰਨੀਆਂ ਕਿੰਨੀਆਂ ਜਾਤਾਂ ਪਾਤਾਂ ਨੇ। ਹਰ ਇੱਕ ਦੇ ਅੰਦਰ ਮਹਾਰਾਜ ਆਪ ਜੀ ਨੇ ਅਲੱਗ ਸਰੂਪ ਨੂੰ ਲਖਿਆ ਜਾਣਿਆ ਹੈ। ਹਰ ਇੱਕ ਘਰ ਦੇ ਅੰਦਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਨੇ ਜਾਣਿਆ ਹੈ। ਇੱਕ ਇੱਕ ਕਰ ਵਰਣਿਆ। ਤੇ ਫਿਰ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਹੀ ਵਰਣਨ ਕੀਤਾ। ਇੱਕ ਪਰਮਾਤਮਾ ਦਾ ਸਰੂਪ ਹੀ ਹਰ ਸਮੇਂ ਆਪ ਜੀ ਵਰਣਨ ਕਰਦੇ ਹੋ, ਕਥਨ ਕਰਦੇ ਹੋ। ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਜੋ ਬਚਨ ਉਚਾਰਨ ਕਰਦੇ ਹੋ, ਇੱਕ ਪਰਮਾਤਮਾ ਦਾ ਹੀ ਕਥਨ ਕਰਦੇ ਹੋ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਕਥਨ ਕਰਕੇ ਵਰਣਨ ਕਰਕੇ ਆਪਣੇ ਸਿੱਖਾਂ ਨੂੰ ਪਰਮੇਸ਼ਰ ਦੇ ਚਰਨਾਂ ਨਾਲ ਹੀ ਜੋੜਦੇ ਹੋ। ਇੱਕ ਇੱਕ ਕਰ ਵਰਨੇ ਹੋ। ਤੇ ਮਹਾਰਾਜ ਜਿਨ੍ਹਾਂ ਨੇ ਆਪ ਜੀ ਤੋਂ ਉਪਦੇਸ਼ ਧਾਰਨ ਕੀਤਾ ਹੈ, ਜੋ ਸਿੱਖ ਆਪ ਜੀ ਦੇ ਸ਼ਬਦ ਦਾ ਅਭਿਆਸ ਕਰਦੇ ਹਨ, हे ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸਿੱਖਾਂ ਨੇ ਵੀ ਇੱਕ ਪਰਮੇਸ਼ਰ ਨੂੰ ਹੀ ਵਰਣਨ ਕੀਤਾ ਹੈ। ਉਹਨਾਂ ਸਿੱਖਾਂ ਨੇ ਵੀ ਆਪਣੇ ਅੰਦਰ ਭਾਵਨਾ ਤੇ ਪ੍ਰੇਮ ਧਾਰਨ ਕਰਕੇ ਹਿਰਦੇ ਅੰਦਰ ਨਿਸ਼ਚੈ ਕਰਕੇ ਇੱਕ ਪਰਮੇਸ਼ਰ ਨੂੰ ਹੀ ਜਾਣਿਆ ਹੈ। ਗੁਰ ਅਮਰਦਾਸ ਜਾਲਪ ਭਣੈ। ਪਾਠ ਜਾਲਪ ਜੀ ਉਚਾਰਨ ਕਰਦੇ ਹੈ। हे ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਗਰੀਬ ਨਵਾਜ ਮਹਾਰਾਜ ਆਪ ਜੀ ਦਾ ਜਸ ਉਚਾਰਨ ਕਰ ਰਹੇ ਹਾਂ। ਤੂੰ ਇੱਕ ਲੋੜ ਹੈ ਇੱਕ ਮੰਨਿਆ। ਐਸੀ ਮਹਾਰਾਜ ਉਜਲ ਆਪ ਜੀ ਦੀ ਮਹਿਮਾ ਹੈ। ਕੇਵਲ ਇੱਕ ਪਰਮੇਸ਼ਰ ਨੂੰ ਹੀ ਆਪ ਜੀ ਨੇ ਲੋੜਨਾ ਜਾਚਨਾ ਕੀਤਾ ਹੈ ਔਰ ਇੱਕ ਮੰਨਿਓ, ਇੱਕ ਪਰਮੇਸ਼ਰ ਦੇ ਸਰੂਪ ਨੂੰ ਹੀ ਨਿਸ਼ਚੈ ਕਰਕੇ ਮੰਨਿਆ। ਇੱਕ ਵਾਹਿਗੁਰੂ ਦੇ ਨਾਮ ਨੂੰ ਹੀ ਆਪਣੇ ਹਿਰਦੇ ਅੰਦਰ ਸਤ ਕਰਕੇ ਮੰਨਿਆ ਹੈ। ਅਥਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਸਿੱਖਾਂ ਨੇ ਆਪ ਜੀ ਦੇ ਉਪਦੇਸ਼ ਦੀ ਕਮਾਈ ਕੀਤੀ ਹੈ। ਤੂੰ ਇੱਕ ਲੋੜ ਹੈ ਇੱਕ ਮੰਨਿਆ। ਤੂੰ ਕਹੀਏ ਕਿ ਆਪ ਜੀ ਤੋਂ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਉਪਦੇਸ਼ ਦੀ ਕਮਾਈ ਕੀਤੀ ਹੈ, ਜਿਨ੍ਹਾਂ ਸਿੱਖਾਂ ਨੇ ਆਪ ਜੀ ਦੀ ਸਿੱਖਿਆ ਨੂੰ ਆਪਣੇ ਹਿਰਦੇ ਅੰਦਰ ਗ੍ਰਹਿਣ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੇ ਕੇਵਲ ਲੋੜ ਹੈ ਇੱਕ ਵਾਹਿਗੁਰੂ ਦੀ ਅਭੇਰਤਾ ਹੀ ਲੋੜ ਹੈ ਜਾਚਨਾ ਕੀਤੀ ਹੈ। ਇੱਕ ਮੰਨਿਓ, ਜਿਨ੍ਹਾਂ ਨੇ ਨਿਸ਼ਚੈ ਕਰਕੇ ਮਹਾਰਾਜ ਆਪ ਜੀ ਦੇ ਉਪਦੇਸ਼ ਦਾ ਮੰਨਣ ਕੀਤਾ ਹੈ, ਜਿਨ੍ਹਾਂ ਨੇ ਨਿਸ਼ਚੈ ਕਰਕੇ ਮਹਾਰਾਜ ਨਾਮ ਨੂੰ ਸਤ ਕਰਕੇ ਮੰਨਿਆ ਹੈ, ਆਪ ਜੀ ਦੇ ਸ਼ਬਦ ਨੂੰ ਅਭਿਆਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਤ ਕਰਕੇ ਮੰਨ ਲਿਆ ਹੈ, ਉਹਨਾਂ ਸਿੱਖਾਂ ਨੇ ਮਹਾਰਾਜ ਇੱਕ ਪਰਮੇਸ਼ਰ ਸਰੂਪ ਦੀ ਅਭੇਰਤਾ ਹੀ ਲੋੜੀ ਹੈ ਜਾਚਨਾ ਕੀਤੀ ਹੈ। ਜੇ ਮਤ ਗਹੀ ਜੈ ਦੇਵ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀ ਆਪ ਜੀ ਦੀ ਮਹਾਨ ਵਡਿਆਈ ਹੈ। हे ਮਹਾਰਾਜ ਜਿਤਨੇ ਵੀ ਸੰਸਾਰ ਦੇ ਅੰਦਰ ਭਗਤ ਜਨ ਹਨ, ਸੇਵਕ ਸਿੱਖ ਗੁਰਮੁਖ ਪਿਆਰੇ ਹੈ, हे ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪ ਜੀ ਦੀ ਸ਼ਰਨ ਧਾਰਨ ਕੀਤੀ ਹੈ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਐਸੇ ਨਿਰਮਲ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਮਹਿਮਾ ਜਗਤ ਅੰਦਰ ਪ੍ਰਗਟ ਕੀਤੀ ਹੈ, ਜਿਨ੍ਹਾਂ ਨੇ ਭਾਵਨਾ ਸਹਿਤ ਆਪ ਜੀ ਦੇ ਸ਼ਬਦ ਨੂੰ ਕਮਾਇਆ, ਜਿਨ੍ਹਾਂ ਨੇ ਮਹਾਰਾਜ ਹਿਰਦੇ ਅੰਦਰ ਨਿਸ਼ਚਾ ਧਾਰਨ ਕਰਕੇ ਆਪ ਜੀ ਦੇ ਉਪਦੇਸ਼ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਲਣਾ ਕੀਤੀ ਹੈ। ਇਉਂ ਕਹਿ ਲਈਏ ਕਿ ਆਪ ਜੀ ਦੇ ਬਚਨਾਂ ਅਨੁਸਾਰ ਜਿਨ੍ਹਾਂ ਨੇ ਜੀਵਨ ਨਿਰਵਾਹ ਕੀਤਾ ਹੈ, ਹਰ ਇੱਕ ਬਚਨ ਨੂੰ ਨਿਸ਼ਚੈ ਕਰਕੇ ਸਤ ਕਰਕੇ ਮੰਨਿਆ ਹੈ। हे ਮਹਾਰਾਜ ਉਹਨਾਂ ਸਿੱਖਾਂ ਦੇ ਵੀ ਆਪ ਜੀ ਦੇ ਮਹਾਨ ਵਡਿਆਈ ਸੰਸਾਰ ਅੰਦਰ ਕਰਵਾਈ ਹੈ। ਸਭ ਥਾਵਾਂ 'ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸਿੱਖਾਂ ਨੂੰ ਪੂਜਿਆ ਜਾਂਦਾ ਹੈ। ਉਹ ਸਿੱਖ ਵੀ ਪੂਜਣਯੋਗ ਹੋ ਗਏ ਜਿਨ੍ਹਾਂ ਨੇ ਆਪ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਬਚਨਾਂ ਦੀ ਕਮਾਈ ਕਰ ਲਈ ਹੈ। ਔਰ ਹਜੂਰ ਭੱਟ ਰਸਨਾ ਦੁਆਰਾ ਕਹਿੰਦੇ ਨੇ ਜੇ ਮਤ ਗਹੀ ਜੈ ਦੇਵ, ਕਹਿੰਦੇ ਜੋ ਭਗਤ ਜੈਦੇਵ ਜੀ ਨੇ ਸ਼੍ਰੋਮਣੀ ਮਤ ਨੂੰ ਧਾਰਨ ਕੀਤਾ ਸੀਗਾ, ਜੋ ਹਿਰਦੇ ਅੰਦਰ ਸਾਧ ਸੰਗਤ ਜੀ ਜੋ ਪ੍ਰੇਮ ਧਾਰਨ ਕੀਤਾ ਸੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦਾ, ਭਗਤ ਜੈਦੇਵ ਜੀ ਨੇ ਜਿਹੜਾ ਮਹਾਰਾਜ ਆਪਣੇ ਹਿਰਦੇ ਅੰਦਰ ਪਿਆਰ ਧਾਰਨ ਕੀਤਾ ਹੈ ਔਰ ਆਤਮ ਸ਼ੈਣੀ ਬੁੱਧ ਨੂੰ ਧਾਰਨ ਕੀਤਾ ਸੀ। ਜੇ ਮਤ ਨਾਮੈ ਸਮਾਣੀ,
ਔਰ ਜਿਹੜੀ ਮੱਤ ਕਹਿੰਦੇ ਭਗਤ ਨਾਮਦੇਵ ਜੀ ਨੇ ਆਪਣੇ ਹਿਰਦੇ ਅੰਦਰ ਧਾਰਨ ਕੀਤੀ ਸੀ, ਜੇ ਮੱਤ ਨਾਮੈ ਸਮਾਣੀ, ਔਰ ਜਿਸ ਕਰਕੇ ਪਰਮੇਸ਼ਰ ਦੇ ਵਿੱਚ ਸਮਾਉਣਾ ਹੋਇਆ, ਜਿਸ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਅਭੇਦਤਾ ਨੂੰ ਪਾਇਆ ਹੈ। ਭਗਤ ਨਾਮਦੇਵ ਜੀ ਦੀ ਐਸੀ ਸਾਧ ਸੰਗਤ ਜੀ ਸ਼੍ਰੋਮਣੀ ਮੱਤ ਹੈ, ਐਸਾ ਨਿਸ਼ਚਾ ਹੈ, ਨਿਸ਼ਚੇ ਵਾਲੀ ਐਸੀ ਆਤਮ ਵਿਛੈਣੀ ਬੁੱਧ ਨੂੰ ਧਾਰਨ ਕੀਤਾ ਕਿ ਕਹਿੰਦੇ ਹਨ ਕਿ 72 ਵਾਰ ਪ੍ਰਤੱਖ ਪਰਮੇਸ਼ਰ ਨੂੰ ਸਾਖਸ਼ਾਤ ਕਰਕੇ ਦੀਦਾਰ ਕੀਤੇ ਹੈ। ਉਵੇਂ ਹਰ ਸਮੇਂ ਹਰ ਇੱਕ ਜੀਵ ਦੇ ਅੰਦਰ ਪ੍ਰਮਾਤਮਾ ਦੀ ਜੋਤ ਨੂੰ ਦੇਖਦੇ ਹੈ, ਪਰ 72 ਵਾਰ ਕਹਿੰਦੇ ਕਿ ਪ੍ਰਤੱਖ ਪਰਮੇਸ਼ਰ ਨੂੰ ਸਾਖਸ਼ਾਤ ਪ੍ਰਗਟ ਕਰਕੇ ਦਰਸ਼ਨ ਕੀਤੇ ਹੈ। ਐਸੀ ਮਹਾਰਾਜ ਨਿਸ਼ਚੇ ਔਰ ਭਰੋਸੇ ਵਾਲੀ ਆਪ ਜੀ ਦੀ ਆਤਮ ਵਿਛੈਣੀ ਬੁੱਧ ਹੈ। ਜੇ ਮਤ ਤਰਲੋਚਨ ਚਿਤ, ਔਰ ਕਹਿੰਦੇ ਨੇ ਜਿਹੜੀ ਮਤ ਨੂੰ ਭਗਤ ਤਰਲੋਚਨ ਜੀ ਨੇ ਆਪਣੇ ਚਿੱਤ ਕਰਕੇ ਧਾਰਨ ਕੀਤਾ ਹੈ। ਜੈਸੀ ਸ਼੍ਰੇਸ਼ਟ ਜਿਹੜੀ ਮਤ ਹੈ ਉਹ ਭਗਤ ਤਰਲੋਚਨ ਜੀ ਨੇ ਆਪਣੇ ਹਿਰਦੇ ਅੰਦਰ ਧਾਰਨ ਕੀਤੀ ਹੈ, ਜਿਸ ਦੁਆਰਾ ਸਾਧ ਸੰਗਤ ਜੀ ਪਰਮਾਤਮਾ ਨੇ ਆਪ ਇਹਨਾਂ ਦੇ ਘਰ ਨੌਕਰ ਬਣ ਕੇ ਸਾਧ ਸੰਗਤ ਜੀ 6 ਮਹੀਨੇ ਸੇਵਾ ਕੀਤੀ ਲਗਾਤਾਰ। ਨਾਮ ਰਖਾਇਆ ਸੀ ਅੰਤਰਜਾਮੀ, ਤੇ ਗਰੀਬ ਨਵਾਜ ਹੇ ਮਹਾਰਾਜ ਸੱਚੇ ਪਾਤਸ਼ਾਹ ਐਸੇ ਜੋ ਆਪ ਜੀ ਦੇ ਪਿਆਰੇ ਭਗਤ ਜਨ ਹਨ, ਜਿਹੜੇ ਭਗਤ ਤਰਲੋਚਨ ਜੀ ਵੀ ਇਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਐਸੀ ਆਤਮ ਵਿਛੈਣੀ ਬੁੱਧ ਨੂੰ ਧਾਰਨ ਕੀਤਾ। ਭਗਤ ਗੰਭੀਰ ਹੈ ਜਾਣੀ, ਤੇ ਭਗਤ ਕਬੀਰ ਸਾਹਿਬ ਜੀ ਜਿਸ ਕਰਕੇ ਜਗਤ ਅੰਦਰ ਜਾਣੇ ਜਾਂਦੇ ਹੈ, ਉਹਨਾਂ ਨੇ ਪਿਆਰ ਦੇ ਵਿੱਚ ਭਿੱਜ ਕਰਕੇ ਮਹਾਰਾਜ ਐਸੀ ਆਤਮ ਵਿਛੈਣੀ ਬੁੱਧੀ ਨੂੰ ਧਾਰਨ ਕੀਤਾ, ਜਿਸ ਕਰਕੇ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਵਾਹਿਗੁਰੂ ਜੀ ਦਾ ਜਸ ਗਾਇਆ ਹੈ। ਰੁਕ ਮੰਗਦ ਕਰਤੂਤ, ਰੁਕ ਮੰਗਦ ਰਾਜਾ ਹੋਇਆ। ਇਹ ਸਾਧ ਸੰਗਤ ਜੀ ਬੜਾ ਹੀ ਨੇਕ ਸੁਭਾਅ ਦਾ ਤੇ ਪ੍ਰਜਾ ਨੂੰ ਸੁਖ ਦੇਣ ਵਾਲਾ ਰਾਜਾ ਸੀਗਾ। ਕਦੇ ਵੀ ਸਾਧ ਸੰਗਤ ਜੀ ਮਰਜ਼ਾਦਾ ਨੂੰ ਭੰਗ ਨਹੀਂ ਸੀ ਕਰਦਾ ਤੇ ਨਾ ਹੀ ਕਿਸੇ ਨੂੰ ਮਰਜ਼ਾਦਾ ਭੰਗ ਕਰਨ ਦਿੰਦਾ ਸੀਗਾ। ਭਾਵ ਇਉਂ ਕਹਿ ਲਈਏ ਕਿ ਬਹੁਤ ਧਰਮਾਤਮਾ ਰਾਜਾ ਸੀ ਰੁਕ ਮੰਗਦ ਰਾਜਾ। ਇੱਥੇ ਜ਼ਿਕਰ ਕੀਤਾ ਹੈ ਭੱਟ ਜੀ ਨੇ ਰੁਕ ਮੰਗਦ ਰਾਜੇ ਦਾ। ਕਹਿੰਦੇ ਹਨ ਦੇਖੋ ਕਿੰਨੇ ਸ਼੍ਰੋਮਣੀ ਕਰਮ ਹਨ। ਰੁਕ ਮੰਗਦ ਕਰਤੂਤ, ਕਰਤੂਤ ਕਹੀਏ ਕਿ ਕਰਮਾਂ ਨੂੰ, ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ, ਜਿਵੇਂ ਸਤਿਗੁਰੂ ਜੀ ਦੇ ਬਚਨ ਆਉਂਦੇ ਆ ਨਾ ਸੁਖਮਨੀ ਸਾਹਿਬ ਪਾਵਨ ਗੁਰਬਾਣੀ ਦੇ ਅੰਦਰ, ਕਰਤੂਤ ਪਸ਼ੂ ਕੀ ਮਾਨਸ ਜਾਤ। ਮਨੁੱਖਾਂ ਵਾਲਾ ਭਾਵੇਂ ਜਾਮਾ ਮਿਲ ਗਿਆ ਪਰ ਕਰਤੂਤਾਂ ਕਰਮ ਜੀਵ ਦੇ ਪਸ਼ੂਆਂ ਵਾਲੇ ਹੈ। ਇਵੇਂ ਰੁਕ ਮੰਗਦ ਕਰਤੂਤ ਕਹਿੰਦੇ ਕਿੰਨੇ ਸ਼੍ਰੋਮਣੀ ਕਰਮ ਹਨ ਉਹ ਰੁਕ ਮੰਗਦ ਰਾਜੇ ਦੇ। ਸਾਧ ਸੰਗਤ ਜੀ ਕਹਿੰਦੇ ਹਨ ਕਿ ਐਸਾ ਧਰਮਾਤਮਾ ਰਾਜਾ ਸੀ, ਕੋਈ ਕੁਤਾਹੀ ਨਹੀਂ ਸੀ ਕਰਦਾ ਇਹਦੇ ਰਾਜ ਭਾਗ ਦੇ ਅੰਦਰ। ਆਪ ਵੀ ਸੱਚ ਬੋਲਦਾ ਤੇ ਪ੍ਰਜਾ ਨੂੰ ਸੱਚ ਬੋਲਣ ਦੇ ਵਾਸਤੇ ਪ੍ਰੇਰਿਤ ਕਰਿਆ ਕਰਦਾ ਸੀ। ਐਸਾ ਧਰਮੀ ਰਾਜਾ ਸੀ ਰੁਕ ਮੰਗਦ ਰਾਜਾ। ਫਿਰ ਕਹਿੰਦੇ ਨੇ ਆਪਣੇ ਦੇਸ਼ ਦੇ ਅੰਦਰ ਬਹੁਤ ਸੋਹਣੇ ਸੋਹਣੇ ਸਾਧ ਸੰਗਤ ਜੀ ਬਗੀਚੇ ਬਣਵਾਏ ਹੋਏ ਸਨ, ਜਿਹੜੇ ਇੰਨੇ ਜ਼ਿਆਦਾ ਖੁਸ਼ਬੂਦਾਰ ਤੇ ਸੋਹਣੇ ਫੁੱਲ ਜਿਨ੍ਹਾਂ ਵਿੱਚ ਲੱਗੇ ਹੋਏ ਸਨ। ਸਾਧ ਸੰਗਤ ਜੀ ਸਵਰਗਾਂ ਦੇ ਵਿੱਚ ਵੀ ਐਸੀ ਸੁੰਦਰਤਾ ਨਹੀਂ ਸੀ ਫੁੱਲਾਂ ਦੀ। ਇੰਦਰ ਰਾਜੇ ਦੇ ਜਿਹੜੇ ਜਿਤਨੇ ਵੀ ਲਗਾਏ ਹੋ ਕੋਈ ਸਾਧ ਸੰਗਤ ਜੀ ਸ਼ੋਭਾ ਵਾਲੇ ਬਾਗ ਸਨ, ਉਹ ਵੀ ਸਾਧ ਸੰਗਤ ਇਹਨਾਂ ਦੇ ਕੋਈ ਪਾਸਕੂ ਨਹੀਂ ਸਨ। ਤੇ ਅਪਸ਼ਰਾਂ ਨੂੰ ਭੇਜਣਾ ਇੰਦਰ ਰਾਜੇ ਨੇ ਕਿ ਜਿਹੜੀ ਮੇਰੇ ਗਲ ਦੇ ਵਿੱਚ ਮਾਲਾ ਪਹਿਨਾਉਂਦੇ ਹੋ ਉਹ ਜਾ ਕਰਕੇ ਰੁਕ ਮੰਗਦ ਰਾਜੇ ਦੀ ਮਾਦ ਲੋਕ ਤੇ ਜਾ ਕੇ ਉਥੋਂ ਫੁੱਲ ਤੋੜ ਕਰਕੇ ਲਿਆਇਆ ਕਰੋ, ਬਹੁਤ ਹੀ ਸੁੰਦਰ ਤੇ ਬੜੇ ਖੁਸ਼ਬੂਦਾਰ ਫੁੱਲ ਹਨ। ਤੇ ਸਾਧ ਸੰਗਤ ਜੀ ਕਿਸੇ ਨੂੰ ਪਤਾ ਨਾ ਲੱਗਣਾ ਇਸ ਬਾਬਤ। ਰਾਤ ਦੇ ਸਮੇਂ ਅਪਸ਼ਰਾਂ ਨੇ ਆਉਣਾ ਤੇ ਸੁੰਦਰ ਜਿਹੜੇ ਮਹਿਕਦਾਰ ਫੁੱਲ ਹੁੰਦੇ ਤੋੜ ਕੇ ਲੈ ਜਾਣਾ ਨਿਤਾ ਪ੍ਰਤੀ ਹਰ ਰੋਜ਼। ਤੇ ਫੁੱਲ ਜਦੋਂ ਘਟਣੇ ਸ਼ੁਰੂ ਹੋ ਗਏ ਤੇ ਫਿਰ ਸਾਧ ਸੰਗਤ ਜੀ ਆਪਸ ਵਿੱਚ ਗੱਲਾਂ ਕਰਦੇ ਹਨ। ਉੱਥੇ ਜਿਹੜੇ ਮਾਲੀ ਹੈ ਪਹਿਰੇਦਾਰ ਨੇ ਕਿ ਫੁੱਲ ਪਤਾ ਨਹੀਂ ਕਿੱਥੇ ਚਲੇ ਜਾਂਦੇ ਸੀ, ਤਾਂ ਪਹਿਰਾ ਵੀ ਦਿੰਦੇ ਹਾਂ। ਫਿਰ ਹੋਰ ਵੀ ਸਖਤਾਈ ਕਰ ਕਰਕੇ ਦੇਖ ਲਈ ਪਰ ਕਿਸੇ ਨੂੰ ਪਤਾ ਨਾ ਲੱਗਾ। ਪਰ ਜਦੋਂ ਕਿਸੇ ਜੋਤਸ਼ੀ ਭਲੇ ਪੁਰਸ਼ ਨੂੰ ਜਾ ਕਰਕੇ ਪੁੱਛਿਆ ਤੇ ਉਸ ਨੇ ਫਿਰ ਸਲਾਹ ਦਿੱਤੀ, ਕਹਿਣ ਲੱਗਾ ਕਿ ਜਦੋਂ ਸਾਰੀ ਰੁਕ ਮੰਗਦ ਰਾਜੇ ਨੇ ਗੱਲ ਦੱਸੀ ਕਿ ਸਾਡੇ ਇਹ ਫੁੱਲਾਂ ਦੇ ਬਗੀਚੇ ਵਿੱਚੋਂ ਪਤਾ ਨਹੀਂ ਫੁੱਲ ਕੌਣ ਤੋੜ ਕਰਕੇ ਲੈ ਜਾਂਦਾ, ਕਿੰਨੀ ਸਖਤਾਈ ਵੀ ਕੀਤੀ ਹੈ, ਫਿਰ ਇਹਦੇ ਬਾਵਜੂਦ ਵੀ ਫੁੱਲ ਕਿੱਥੇ ਚਲੇ ਜਾਂਦੇ, ਪਤਾ ਨਹੀਂ ਕਿਵੇਂ ਅਲੋਪ ਹੋ ਜਾਂਦੇ ਆ। ਤੇ ਸਾਧ ਸੰਗਤ ਤੋਂ ਉਸ ਨੇ ਫਿਰ ਸਲਾਹ ਦਿੱਤੀ, ਕਹਿਣ ਲੱਗਾ ਜਿੱਥੇ ਜਿੱਥੇ ਫੁੱਲਾਂ ਦੇ ਇਹ ਛੋਟੇ ਛੋਟੇ ਬਣੇ ਹੋਏ ਪੌਦੇ ਆ ਨਾ, ਉਹਨਾਂ ਦੇ ਨੇੜੇ ਨੇੜੇ ਕੰਡੇਦਾਰ ਕੋਈ ਪੌਦਾ ਲਗਾ ਦੇਵੋ
ਤੇ ਜਦੋਂ ਕੰਡਿਆਲ ਵਾਲੇ ਕੋਈ ਰੁੱਖ ਦੇ ਉੱਥੇ ਲਗਾਵੋਗੇ ਫਿਰ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਵੇਗਾ ਜੋ ਵੀ ਫੁੱਲ ਤੋੜ ਕਰਕੇ ਲੈ ਕੇ ਜਾਂਦਾ। ਜੋਤਿਸ਼ ਵਿਦਿਆ ਦੇ ਦੁਆਰਾ ਉਸਨੇ ਦੇਖ ਕਰਕੇ ਦੱਸਿਆ ਹੈ। ਅਜਿਹਾ ਹੀ ਕੀਤਾ ਗਿਆ ਹੈ। ਤੇ ਸਾਧ ਸੰਗਤ ਜੀ, ਜਿਵੇਂ ਬਤਾਊਆਂ ਦੇ ਬੂਟੇ ਹੁੰਦੇ ਆ ਨਾ, ਚਿੱਟੇ ਬਤਾਊਆਂ ਦੇ ਉਹਨੂੰ ਕੰਡੇ ਵੀ ਲੱਗੇ ਹੁੰਦੇ ਆ, ਔਰ ਜਦੋਂ ਇਸ ਤਰ੍ਹਾਂ ਛੋਟੇ ਛੋਟੇ ਬੂਟੇ ਉੱਤੇ ਨਾਲ ਲਗਾ ਦਿੱਤੇ ਤੇ ਸਾਧ ਸੰਗਤ ਜੀ, ਰਾਤ ਦੇ ਸਮੇਂ ਜਦੋਂ ਅਪਸ਼ਰਾਂ ਆਈਆਂ ਫੁੱਲ ਤੋੜਨ ਦੇ ਵਾਸਤੇ, ਇੱਕ ਪਸ਼ਰ ਉਹ ਕੰਡੇ ਦੇ ਵੀ ਸਾਧ ਸੰਗਤ ਜੀ ਹੱਥ ਲੱਗ ਗਿਆ ਤੇ ਫਿਰ ਜਿੰਨੀ ਸ਼ਕਤੀ ਸੀ ਨਾ ਆਕਾਸ਼ ਵਿੱਚ ਉੱਡ ਕਰਕੇ ਜਾਣ ਦੀ ਸਾਰੀ ਖਤਮ ਹੋ ਗਈ, ਸਮਰੱਥਾ ਮੁੱਕ ਗਈ ਸੀਗੀ। ਦਿਨ ਚੜ੍ਹਿਆ ਤੇ ਆ ਕਰਕੇ ਉੱਥੇ ਜਿਹੜੇ ਪਹਿਰੇਦਾਰ ਕੋਈ ਮਾਲੀ ਸਨ, ਉਹਨਾਂ ਨੇ ਆ ਕਰਕੇ ਪਸ਼ਰ ਨੂੰ ਪਕੜ ਕਰਕੇ ਫਿਰ ਰਾਜੇ ਦੇ ਕੋਲ ਜਾ ਕਰਕੇ ਸਾਰੀ ਗੱਲ ਦੱਸੀ। ਰਾਜਾ ਉਸ ਸਮੇਂ ਜਦੋਂ ਗਏ ਹੈ ਨਾ ਸਾਧ ਸੰਗਤ ਦੀ ਸਵੇਜ ਚੜ੍ਹਨ ਤੇ, ਉਦੋਂ ਪਰਮੇਸ਼ਰ ਦਾ ਨਾਮ ਪਿਆ ਜਪਦਾ ਸੀਗਾ, ਨਾਮ ਦੇ ਵਿੱਚ ਲੀਨ ਸੀਗਾ, ਹਰ ਰੋਜ਼ ਨੇਮ ਦੇ ਨਾਲ ਉਹ ਸਿਮਰਨ ਕਰਿਆ ਕਰਦਾ ਸੀਗਾ, ਐਸਾ ਸ਼੍ਰੋਮਣੀ ਕਰਮ ਕਰਦਾ ਸੀ। ਤੇ ਸਾਧ ਸੰਗਤ ਜੀ, ਜਦੋਂ ਆ ਕਰਕੇ ਪਹਿਰੇਦਾਰਾਂ ਨੇ ਸਾਰੀ ਗੱਲ ਦੱਸੀ ਤੇ ਫਿਰ ਰਾਜਾ ਆਪ ਚੱਲ ਕਰਕੇ ਆਇਆ। ਫਿਰ ਇਹ ਨਹੀਂ ਕਿ ਉਸੇ ਸਮੇਂ ਆ ਕਰਕੇ ਡੰਡ ਡੱਕ ਪਿਆ ਤੇ ਜਾਂ ਕੋਈ ਦੰਡ ਦੇ ਦਿੱਤਾ। ਕਿੰਨੀ ਦਇਆ ਆਪਣੇ ਹਿਰਦੇ ਅੰਦਰ ਧਾਰਨ ਕੀਤੀ। ਪੁੱਛਿਆ ਕਿ ਹੁਣ ਕੀ ਕਰਨਾ ਚਾਹੀਦਾ ਹੈ? ਤੂੰ ਫਿਰ ਦੁਬਾਰਾ ਹੁਣ ਸਵਰਗਾਂ ਵਿੱਚ ਜਾਣਾ ਚਾਹੁੰਦੀ ਹੈ ਕਿ ਇੱਥੇ ਰਹਿਣਾ ਚਾਹੁੰਦੀ ਹੈ? ਬੜੇ ਪ੍ਰੇਮ ਦੇ ਨਾਲ ਪੁੱਛਿਆ। ਕਿਹਾ ਕਿ ਹੇ ਰਾਜਨ, ਮੈਂ ਆਪਣੇ ਵਾਪਸ ਸਵਰਗ ਲੋਕ ਦੇ ਵਿੱਚ ਹੀ ਜਾਣਾ ਚਾਹੁੰਦੀ ਹਾਂ, ਪਰ ਮੇਰੀ ਜਿਹੜੀ ਸ਼ਕਤੀ ਉਹ ਖਤਮ ਹੋ ਗਈ ਹੈ। ਜੇ ਕਿਤੇ ਇਕਾਦਸ਼ੀ ਦਾ ਕੋਈ ਵਰਤ ਰੱਖਿਆ ਹੋਵੇ ਕਿਸੇ ਨੇ, ਉਹ ਸੰਕਲਪ ਕਰਕੇ ਉਹ ਮਹਾਤਮ ਮੈਨੂੰ ਦੇ ਦੇਵੇ ਤਾਂ ਮੇਰੇ ਵਿੱਚ ਉਹ ਸ਼ਕਤੀ ਆ ਸਕਦੀ ਹੈ ਦੁਬਾਰਾ ਸਵਰਗ ਲੋਕ ਵਿੱਚ ਜਾਣ ਦੀ, ਨਹੀਂ ਤਾਂ ਮੇਰੇ ਵੀ ਸਮਰੱਥਾ ਜਿਹੜੀ ਹੈ ਖਤਮ ਹੋ ਗਈ, ਮੇਰੀ ਸ਼ਕਤੀ ਮਿਟ ਗਈ ਹੈ। ਤੇ ਉਸ ਸਮੇਂ ਕਹਿਣ ਲੱਗਾ ਕਿ ਮੇਰੇ ਰਾਜ ਭਾਗ ਦੇ ਅੰਦਰ ਕੋਈ ਵੀ ਐਸਾ ਵਰਤ ਆਦਿਕ ਨਹੀਂ ਰੱਖਦਾ, ਕੇਵਲ ਪਰਮੇਸ਼ਰ ਦਾ ਨਾਮ ਹੀ ਜਪਦੇ ਆ। ਮੈਂ ਆਪ ਨਾਮ ਜਪਦਾ ਤੇ ਆਪਣੀ ਪ੍ਰਜਾ ਨੂੰ ਵੀ ਪ੍ਰੇਰਿਤ ਕਰ ਕਰਕੇ ਨਾਮ ਹੀ ਜਪਾਉਂਦਾ ਹਾਂ। ਇਸ ਲਈ ਕਿਸੇ ਵਿੱਚ ਐਨੀ ਸ਼ਕਤੀ ਨਹੀਂ ਹੈ। ਇਹ ਸਾਧ ਸੰਗਤ ਜੀ, ਉਸ ਸਮੇਂ ਮਨ ਬੜਾ ਨਿਰਾਸ਼ਾ ਢੱਠਾ ਜਿਹਾ ਹੋ ਗਿਆ ਤੇ ਫਿਰ ਅਪਸ਼ਰ ਨੇ ਕਿਹਾ, ਹੈ ਰਾਜਨ, ਕੱਲ੍ਹ ਇਕਾਦਸ਼ੀ ਦਾ ਵਰਤ ਸੀਗਾ, ਰਾਤ ਦੇ ਸਮੇਂ ਜੇ ਕਿਸੇ ਨਾਲ ਜੇ ਰੁੱਸ ਕਰਕੇ ਜਾਂ ਕਿਸੇ ਕਾਰਨ ਕਰਕੇ ਜੇ ਕਿਸੇ ਨੇ ਭੋਜਨ ਨਾ ਖਾਧਾ ਹੋਵੇ, ਉਹ ਵੀ ਜੇ ਸੰਕਲਪ ਕਰਕੇ ਮਹਾਤਮ ਮੈਨੂੰ ਦੇ ਦੇਵੇ ਤਾਂ ਵੀ ਮੇਰੇ ਵਿੱਚ ਸ਼ਕਤੀ ਆ ਸਕਦੀ ਹੈ ਸਵਰਗ ਲੋਕ ਦੇ ਵਿੱਚ ਜਾਣ ਦੇ ਵਾਸਤੇ। ਤੇ ਸਾਧ ਸੰਗਤ ਜਦੋਂ ਪਤਾ ਕੀਤਾ, ਕਹਿੰਦੇ ਕਿ ਇੱਕ ਗੋਲੀ ਸੀ, ਰਾਣੀ ਨੇ ਝਿੜਕਿਆ ਸੀ ਤੇ ਉਹਨੇ ਗੁੱਸੇ ਵਿੱਚ ਆ ਕੇ ਰਾਤ ਭੋਜਨ ਨਹੀਂ ਸੀਗਾ ਛਕਿਆ। ਉਹਦੇ ਤੋਂ ਸੰਕਲਪ ਕਰਾ ਕੇ ਫਿਰ ਸਾਧ ਸੰਗਤ ਜੀ ਨੂੰ ਸ਼ਕਤੀ ਪ੍ਰਾਪਤ ਹੋਈ ਤੇ ਅਪਸ਼ਰ ਫਿਰ ਦੁਬਾਰਾ ਉਸ ਸਵਰਗ ਲੋਕ ਦੇ ਵਿੱਚ ਚਲੇ ਜਾਣਾ ਕੀਤਾ। ਐਸਾ ਕਿੰਨਾ ਦਇਆਵਾਨ ਤੇ ਕਿੰਨਾ ਸਾਧ ਸੰਗਤ ਜੀ ਧਰਮਾਤਮਾ ਰਾਜਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਭੱਟ ਰਸਨਾ ਦੁਆਰਾ ਫਰਮਾਨ ਕਰਦੇ ਨੇ, ਰੁਕ ਮੰਗਤ ਕਰਤੂਤ। ਕਹਿੰਦੇ ਦੇਖੋ ਕਿੰਨਾ ਸ਼੍ਰੋਮਣੀ ਕਰਮ ਹੈ ਰੁਕ ਮੰਗਤ ਰਾਜੇ ਦਾ ਵੀ। ਰਾਮ ਜਪਹੁ ਨਿਤ ਭਾਈ। ਰਮੇ ਹੋਏ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਜਾਪ ਜਪਹੁ ਜਪਦਾ ਹੈ, ਨਿਤ ਨੇਮ ਦੇ ਨਾਲ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ। ਰਾਮ ਜਪਹੁ ਨਿਤ ਭਾਈ। ਔਰ ਭੱਟ ਜਲ ਜੀ ਕਹਿੰਦੇ ਹਨ, ਇਹ ਭੱਟ ਜਨ ਮਿਲ ਕਰਕੇ ਪ੍ਰੇਮ ਦੇ ਸਹਿਤ ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਨੂੰ ਜਪਣਾ ਕਰੀਏ। ਅੰਬਰੀਕ ਪਹਿਲਾਦਾ। ਫੇਰ ਕਹਿੰਦੇ ਹਨ ਕਿ ਜੋ ਭਗਤ ਅੰਬਰੀਕ ਹੋਇਆ ਸਾਧ ਸੰਗਤ ਜੀ, ਜਿਸ ਦੇ ਚਰਣੀ ਦੁਰਵਾਸਾ ਰੇਖੀ ਨੂੰ ਭਗਵਾਨ ਨੇ ਪਵਾਉਣਾ ਕੀਤਾ ਸੀਗਾ ਜਦੋਂ ਸ਼ਰਾਪ ਦੇਣ ਲੱਗਾ ਸੀ, ਐਸਾ ਜੋ ਅੰਬਰੀਕ ਭਗਤ ਹੋਇਆ ਉਸ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੇਸ਼ਟ ਮੱਧ ਧਾਰਨ ਕੀਤੀ ਹੋਈ ਤਾਂ ਹੀ ਪਰਮੇਸ਼ਰ ਦਾ ਨਾਮ ਜਪਿਆ। ਭਗਤ ਪ੍ਰਹਿਲਾਦ ਜੀ ਨੇ ਐਸੀ ਸ਼੍ਰੋਮਣੀ ਮੱਧ ਧਾਰਨ ਕੀਤੀ, ਭਾਵੇਂ ਪਿਤਾ ਨੇ ਕਿੰਨਾ ਯਤਨ ਕੀਤਾ ਸੀ ਹਰਨਾਕਸ਼ ਨੇ ਕਿ ਮੇਰਾ ਨਾਮ ਜਪਿਆ ਕਰ। ਹੋਰ ਜਿਤਨੇ ਵੀ ਨਾਲ ਦੇ ਸਾਧ ਸੰਗਤ ਜੀ ਦੈਂਤ ਪੁੱਤ ਸਨ, ਸਾਰੇ ਉਹ ਮਿਲ ਕਰਕੇ ਹਰਨਾਕਸ਼ ਦਾ ਨਾਮ ਜਪਦੇ ਸਨ। ਜਲੇ ਹਰਨਾਕਸ਼, ਥਲੇ ਹਰਨਾਕਸ਼, ਸਭ ਥਾਵਾਂ ਤੇ ਹਰਨਾਕਸ਼ ਹੈ। ਪਰ ਭਗਤ ਪ੍ਰਹਿਲਾਦ ਜੀ ਨੇ ਐਸੀ ਸਾਧ ਸੰਗਤ ਜੀ ਆਤਮ ਸ਼ੈਣੀ ਬੁੱਧ ਨੂੰ ਧਾਰਨ ਕੀਤਾ, ਕੇਵਲ ਅਕਾਲ ਪੁਰਖ ਪਰਮੇਸ਼ਰ ਦਾ ਹੀ ਨਾਮ ਜਪਿਆ। ਆਪਣੇ ਪਿਤਾ ਹਰਨਾਕਸ਼ ਦਾ ਨਾਮ ਛੱਡ ਕਰਕੇ ਪਰਮਾਤਮਾ ਦਾ ਨਾਮ ਦਾ ਸਿਮਰਨ ਕਰਦੇ। ਇਸ ਲਈ ਭੱਟ ਕੱਲ ਜੀ ਉਚਾਰਨ ਕਰਦੇ ਨੇ ਅਮਰੀਕ ਪ੍ਰਹਿਲਾਦ। ਕਹਿੰਦੇ ਜੀ ਜਿਵੇਂ ਭਗਤ ਅੰਬਰੀਕ ਜੀ ਨੇ ਸ਼੍ਰੋਮਣੀ ਮੱਤ ਨੂੰ ਧਾਰਨ ਕੀਤਾ ਹੈ,
ਤਿਵੇਂ ਭਗਤ ਪ੍ਰਹਿਲਾਦ ਜੀ ਨੂੰ ਭਾਵੇਂ ਲਾਲਚ ਵੀ ਦਿੱਤਾ ਗਿਆ, ਡਰਾਇਆ ਧਮਕਾਇਆ ਵੀ ਗਿਆ, ਫਿਰ ਕਿੰਨਾ ਕਿੰਨਾ ਯਤਨ ਕੀਤਾ, ਪਹਾੜਾਂ ਤੋਂ ਸੁੱਟਿਆ, ਅੱਗ ਵਿੱਚ ਵੀ ਬਿਠਾੜਿਆ ਔਰ ਡੂੰਘੇ ਪਾਣੀ ਦੇ ਵਿੱਚ ਬਿਛੂਆਂ ਤੋਂ ਡੰਗ ਮਰਵਾਏ, ਤਲਵਾਰਾਂ ਦੇ ਨਾਲ ਵੀ ਕੱਟਣ ਦਾ ਯਤਨ ਕੀਤਾ, ਪਰ ਫਿਰ ਵੀ ਨਾ ਕਾਮਯਾਬ ਰਿਹਾ। ਕਿਸੇ ਵੀ ਤਰ੍ਹਾਂ ਕਰਕੇ ਸਫਲਤਾ ਨਹੀਂ ਹਰਨਾਕਸ਼ ਨੂੰ ਪ੍ਰਾਪਤ ਹੋਈ ਸੀ ਕਿ ਮੇਰਾ ਹੀ ਨਾਮ ਜਪਣਾ ਕਰੇ, ਕੇਵਲ ਪਰਮੇਸ਼ਰ ਦਾ ਹੀ ਨਾਮ ਜਪਿਆ ਹੈ। ਸਰਨ ਗੋਬਿੰਦ ਗਤ ਪਾਈ। ਇਹ ਸਭ ਜਿਤਨੇ ਵੀ ਭਗਤ ਜਨ ਹਨ, ਸਭ ਨੇ ਅਕਾਲ ਪੁਰਖ ਵਾਹਿਗੁਰੂ ਗੋ ਪ੍ਰਿਥਵੀ ਦੀ ਬਿੰਦ ਪਾਲਣਾ ਕਰਨ ਵਾਲੇ ਪਰਮੇਸ਼ਰ ਤੋਂ ਹੀ ਕਹਿੰਦੀ ਸ਼ਰਨ ਪਾਉਣਾ ਕੀਤੀ ਹੈ। ਭਾਵ ਸ਼ਰਨ ਗੋਬਿੰਦ ਗਤ ਪਾਈ, ਅਥਵਾ ਹੇ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਸਭ ਸ੍ਰਿਸ਼ਟੀ ਦੇ ਪਾਲਣਹਾਰੇ ਹੋ, ਸਭ ਜੀਵਾਂ ਨੂੰ ਮੁਕਤੀ ਦੀ ਦਾਤ ਦੇਣ ਵਾਲੇ ਹੋ। ਮਹਾਰਾਜ ਜੋ ਵੀ ਮਾਈ ਭਾਈ ਸਿੱਖ ਸੇਵਕ ਆਪ ਜੀ ਦੀ ਸ਼ਰਨ ਧਾਰਨ ਕਰ ਲੈਂਦਾ ਹੈ, ਮੁਕਤ ਗਤ ਪਾਈ, ਉਸ ਨੇ ਸ਼੍ਰੋਮਣੀ ਮੁਕਤੀ ਦੀ ਮਹਾਰਾਜ ਸੱਚੇ ਪਾਤਸ਼ਾਹ ਪ੍ਰਾਪਤ ਕਰ ਲੈਣਾ ਕੀਤੀ ਹੈ। ਲੋਭ ਕ੍ਰੋਧ ਤ੍ਰਿਸ਼ਨਾ ਤਜੀ। ਜਿਹੜੇ ਸਾਧ ਸੰਗਤ ਜੀ ਵਿਕਾਰ ਹਨ, ਇਹਨਾਂ ਦਾ ਤਿਆਗ ਕਰਨਾ ਬਹੁਤ ਔਖਾ ਹੈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਐਸੀ ਆਤਮ ਵਿਸ਼ੈਣੀ ਬੁੱਧ ਨੂੰ ਧਾਰਨ ਕੀਤਾ ਜਿਸ ਦੇ ਵਿੱਚ ਕੋਈ ਲੋਭ ਨਹੀਂ ਹੈ, ਕਿਸੇ ਪ੍ਰਕਾਰ ਦਾ ਕ੍ਰੋਧ ਨਹੀਂ, ਕਿਸੇ ਪ੍ਰਕਾਰ ਦੀ ਤ੍ਰਿਸ਼ਨਾ ਰੱਤਾ ਭਰ ਵੀ ਕੋਈ ਭੁੱਖ ਨਹੀਂ, ਥੋੜੀ ਜਿੰਨੀ ਵੀ ਕੋਈ ਤਮਾ ਨਹੀਂ ਆਪਣੇ ਅੰਦਰ ਧਾਰਨ ਕੀਤੀ। ਔਰ ਮਹਾਰਾਜ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ, ਤ੍ਰਿਸ਼ਨਾ ਦਾ ਵਿਕਾਰ ਲੋਭ ਤੇ ਇਸੇ ਤਰ੍ਹਾਂ ਜਿਹੜਾ ਕ੍ਰੋਧ ਹੈ ਗੁੱਸਾ ਧਾਰਨ ਕਰਨਾ, ਹੀ ਮਹਾਰਾਜ ਆਪ ਜੀ ਨੇ ਤਿਆਗ ਦੇਣਾ ਕੀਤਾ। ਮਤ ਜਲ ਜਾਣੀ ਜੁਗਤ। ਭਟ ਜਲ ਜੀ ਉਚਾਰਨ ਕਰਦੇ ਆ, ਹੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਕੇਵਲ ਇੱਕ ਪ੍ਰਮਾਤਮਾ ਦੀ ਜੁਗਤ ਸ਼ਕਤੀ ਨੂੰ ਜਾਣਿਆ, ਕੇਵਲ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਕਲਾ ਨੂੰ ਹਰ ਇੱਕ ਘਟ ਦੇ ਅੰਦਰ ਜਾਣਿਆ, ਹਰ ਇੱਕ ਜੀਵ ਦੇ ਅੰਦਰ ਪਰਮੇਸ਼ਰ ਦੀ ਆਤਮਿਕ ਸ਼ਕਤੀ ਨੂੰ ਜਾਣਨਾ ਕੀਤਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਕਿਸੇ ਵੀ ਪ੍ਰਕਾਰ ਕਿਸੇ ਜੀਵ ਦੇ ਉੱਪਰ ਕੋਈ ਗੁੱਸਾ ਕੋਈ ਕ੍ਰੋਧ ਨਹੀਂ ਧਾਰਨ ਕਰਨਾ ਕੀਤਾ। ਹੇ ਮਹਾਰਾਜ ਸੱਚੇ ਪਾਤਸ਼ਾਹ ਅਥਵਾ ਹਜੂਰ ਕਹਿੰਦੇ ਹਨ ਭਟ ਰਸਨਾ ਦੁਆਰਾ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ, ਸੋ ਮਤ ਜਲ ਜਾਣੀ ਜੁਗਤ। ਐਸੀ ਮਹਾਰਾਜ ਆਪ ਜੀ ਦੀ ਸ੍ਰੇਸ਼ਟ ਮਤ ਹੈ, ਜਿਨ੍ਹਾਂ ਸਿੱਖਾਂ ਨੂੰ ਆਪ ਜੀ ਨੇ ਉਪਦੇਸ਼ ਬਖਸ਼ਿਸ਼ ਕਰ ਦਿੱਤਾ ਹੈ। ਹੇ ਮਹਾਰਾਜ ਆਪ ਜੀ ਤਾਂ ਮਹਿਮਾ ਮਹਾਰਾਜ ਸੱਚੇ ਪਾਤਸ਼ਾਹ ਕਥਨ ਕੀਤੀ ਹੀ ਨਹੀਂ ਜਾ ਸਕਦੀ, ਜਿਨ੍ਹਾਂ ਸਿੱਖਾਂ ਨੇ ਮਹਾਰਾਜ ਆਪ ਜੀ ਤੋਂ ਸੁਮੱਤ ਧਾਰਨ ਕਰ ਲਈ ਹੈ। ਭਟ ਜਲ ਜੀ ਕਹਿੰਦੇ ਹਨ, ਹੇ ਮਹਾਰਾਜ ਉਹਨਾਂ ਨੇ ਆਪ ਜੀ ਦੀ ਹੀ ਸ਼ਕਤ ਨੂੰ ਜਾਣਨਾ ਕੀਤਾ ਹੈ, ਆਪ ਜੀ ਨੂੰ ਹਰ ਪ੍ਰਕਾਰ ਸਰਬ ਕਲਾ ਸਮਰੱਥ ਜਾਣਿਆ, ਔਰ ਮਹਾਰਾਜ ਲੋਭ ਕ੍ਰੋਧ ਤ੍ਰਿਸ਼ਨਾ ਆਦਿਕ ਦੇ ਵਿਕਾਰਾਂ ਨੂੰ ਸਭ ਨੂੰ ਤਿਆਗ ਦਿੱਤਾ ਹੈ। ਗੁਰ ਅਮਰਦਾਸ ਨਿਜ ਭਗਤ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਭਗਤ ਦਾਸ ਬਣ ਕਰਕੇ ਮਹਾਰਾਜ ਅਸੀਂ ਬੇਨਤੀ ਕਰ ਰਹੇ ਹਾਂ। ਦੇਖ ਦਰਸ ਪਾਵਾ ਮੁਕਤ। ਜਿਨ੍ਹਾਂ ਮਹਾਰਾਜ ਆਪ ਜੀ ਦੇ ਦਰਸ਼ਨ ਦੇਖਦਿਆਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਜਿਨ੍ਹਾਂ ਮਹਾਰਾਜ ਆਪ ਜੀ ਦੀ ਜੇ ਕਿਰਪਾ ਦ੍ਰਿਸ਼ਟੀ ਸਿੱਖਾਂ ਤੇ ਪੈ ਜਾਂਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਸਿੱਖ ਨਿਹਾਲ ਹੋ ਜਾਂਦੇ ਨੇ। ਦੇਖ ਦਰਸ ਪਾਵ ਮੁਕਤ। ਜੇ ਸ਼ਰਧਾ ਵਿਸ਼ਵਾਸ ਭਾਵਨਾ ਦੇ ਸਹਿਤ ਹੋ ਕਰਕੇ ਮਹਾਰਾਜ ਕੋਈ ਸਿੱਖ ਆਪ ਜੀ ਦੇ ਦਰਸ਼ਨ ਕਰ ਲੈਂਦਾ ਹੈ, ਹੇ ਮਹਾਰਾਜ ਉਹਨਾਂ ਦੇ ਜੰਮਣ ਮਰਨਾ ਹੀ ਆਪ ਜੀ ਮਿਟਾ ਦਿੰਦੇ ਹੋ। ਮਾਤਾ ਦੇ ਗਰਭ ਦੇ ਵਿੱਚ ਬਾਰ-ਬਾਰ ਪੁੱਠੇ ਲਟਕਣਾ, 84 ਦੇ ਗੇੜੇ ਵਿੱਚ ਪੈਣਾ ਉਹਨਾਂ ਦਾ ਮਿਟ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੋ ਆਪ ਜੀ ਦੇ ਭਾਵਨਾ ਦੇ ਨਾਲ ਦਰਸ਼ਨ ਕਰ ਲੈਂਦੇ ਹਨ। ਗੁਰ ਅਮਰਦਾਸ ਪਰਸੀਐ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਸ਼ਰਨ ਪਰਸਨ ਦੀ ਸਾਧ ਸੰਗਤ ਜੀ ਮਹਾਨਤਾ ਦਰਸਾ ਰਹੇ ਨੇ ਭੱਟ ਜੀ। ਸਤਿਗੁਰਾਂ ਦੇ ਦਰਸ਼ਨਾਂ ਦੀ ਕਿੰਨੀ ਵੱਡੀ ਮਹਾਨਤਾ ਹੈ। ਗੁਰ ਅਮਰਦਾਸ ਪਰਸੀਐ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕੋਈ ਮਾਈ ਭਾਈ ਸਿੱਖ ਸੇਵਕ ਆਪ ਜੀ ਦੇ ਦਰਸ਼ਨ ਪਰਸਦਾ ਹੈ, ਉਹ ਪਾਤਿਕ ਵਿਨਾਸ਼ ਹੈ। ਇਹ ਮਹਾਰਾਜ ਉਹਨਾਂ ਦੇ ਆਪ ਜੀ ਨੇ ਜਿਤਨੇ ਵੀ ਕੀਤੇ ਹੋਏ ਸੰਸਾਰ ਦੇ ਅੰਦਰ ਪਾਪ ਕਰਮ ਹੈ ਨਾ, ਸਭ ਵਿਸ਼ੇਸ਼ ਕਰਕੇ ਨਾਸ਼ ਕਰ ਦੇਣਾ ਕੀਤੇ, ਜਿਨ੍ਹਾਂ ਨੇ ਤੁਹਾਡੇ ਦਰਸ਼ਨ ਪਰਸੇ ਹਨ। ਅਥਵਾ
ਪੋਹਮ ਪਾਤਿਕ ਵਿਨਾਸ਼ਹਿ। ਪੋਹਮ ਕਹਿੰਦੇ ਨੇ ਧਰਤੀ ਨੂੰ, ਪਾਤਿਕ ਕਹਿੰਦੇ ਨੇ ਕੀਤੇ ਹੋਏ ਕੋਰ ਬੱਜਰ ਪਾਪ, ਤੇ ਵਿਨਾਸ਼ਹਿ ਵਿਸ਼ੇਸ਼ ਕਰਕੇ ਨਾਸ਼ ਕਰ ਦਿੱਤੇ ਹੈ। ਜਿਨ੍ਹਾਂ ਨੇ ਮਹਾਰਾਜ ਆਪ ਜੀ ਦੇ ਦਰਸ਼ਨ ਪਰਸੇ ਹੈ, ਜਿਵੇਂ ਸ੍ਰੀ ਗੋਇੰਦਵਾਲ ਸਾਹਿਬ ਪਾਵਨ ਅਸਥਾਨ ਹੈ ਨਾ, ਉਹ ਭਾਈ ਗੋਂਦਾ ਚੌਧਰੀ ਸੀ ਉਹ ਸਮੇਂ ਦਾ, ਜਿਹਦੇ ਨਾਮ ਤੇ ਸਾਧ ਸੰਗਤ ਨਗਰ ਵਸਾਇਆ ਸਤਿਗੁਰੂ ਜੀ ਨੇ। ਜੋ ਗਰੀਬ ਨਵਾਜ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੀ ਸ਼ਰਨ ਵਿੱਚ ਜਾ ਕੇ ਬੇਨਤੀ ਕੀਤੀ ਸੀ, ਮਹਾਰਾਜ ਮੇਰੇ ਤੋਂ ਜ਼ਿੰਦਗੀ ਵਿੱਚ ਝੂਠ ਬੋਲਿਆ ਗਿਆ, ਉੱਥੇ ਭੂਤਾਂ ਪ੍ਰੇਤਾਂ ਦਾ ਇਸ ਕਰਕੇ ਨਿਵਾਸ ਹੋ ਗਿਆ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਉੱਥੇ ਕੰਧ ਨਹੀਂ ਕਰਨ ਦਿੰਦੇ, ਰਾਤ ਦੇ ਸਮੇਂ ਆ ਕਰਕੇ ਮਕਾਨ ਕੰਧਾਂ ਆਦਿ ਘਟਾ ਦਿੰਦੇ ਹੈ। ਬਹੁਤ ਗਿਣਤੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਭੂਤਾਂ ਪ੍ਰੇਤਾਂ ਦਾ ਨਿਵਾਸ ਹੈ। ਆਪ ਕਿਰਪਾ ਕਰੋ ਸਤਿਗੁਰੂ ਜੀ, ਆਪ ਜੀ ਤਾਂ ਸਰਬ ਕਲਾ ਸਮਰੱਥ ਹੋ, ਕਲਿਆਣ ਕਰਨ ਵਾਲੇ ਹੋ। ਆਪ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਤੋਂ ਮੁਕਤ ਕਰਾਵੋ। ਗਰੀਬ ਨਵਾਜ ਸਤਿਗੁਰੂ ਜੀ ਨੇ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ, ਭਾਈ ਦਾਤੂ ਜੀ ਨੂੰ ਵਚਨ ਕੀਤਾ, ਉਹਨਾਂ ਵੀ ਨਾ ਕਰ ਦਿੱਤੀ। ਫਿਰ ਭਾਈ ਦਾਸੂ ਜੀ ਨੂੰ ਵਚਨ ਕੀਤਾ ਤੇ ਕਹਿਣ ਲੱਗੇ, ਮਹਾਰਾਜ ਆਪ ਜੀ ਹੋਰ ਕਿਸੇ ਨੂੰ ਉੱਥੇ ਭੇਜ ਦੇਵੋ, ਭੂਤਾਂ ਪ੍ਰੇਤਾਂ ਵਾਲੇ ਥਾਂ ਉੱਤੇ ਸਾਨੂੰ ਹੀ ਭੇਜਣਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਭੇਜਣਾ ਕੀਤਾ ਔਰ ਇਹ ਵਚਨ ਕੀਤਾ। ਜਦੋਂ ਹਜੂਰ ਨੇ ਆਪਣੇ ਕੋਲ ਬੁਲਾਇਆ ਤੇ ਉਸੇ ਸਮੇਂ ਕਮਰ ਕਸਾ ਕਰ ਲਿਆ, ਸਤਿਗੁਰੂ ਜੀ ਕੀ ਆਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹੀ ਤੋਂ ਵਚਨ ਸੁਣ ਕਰਕੇ ਉਸੇ ਸਮੇਂ ਤਿਆਰੀ ਕਰ ਲਈ ਤੇ ਵਚਨ ਕੀਤਾ ਕਿ ਭਾਈ ਪੁਰਖਾ, ਜੋ ਸਾਰੀਆਂ ਸ਼ਕਤੀਆਂ ਤੁਹਾਡੇ ਕੋਲ ਹਨ, ਭੂਤ ਪ੍ਰੇਤ ਤੁਹਾਨੂੰ ਦੇਖ ਕਰਕੇ ਉੱਥੋਂ ਨੱਸ ਜਾਣਗੇ, ਤੇ ਜੇ ਕਿਤੇ ਕੋਈ ਅੜਨਾ ਕਰੇਗਾ ਤੁਹਾਨੂੰ ਅਸੀਂ ਛੜੀ ਦਿੰਦੇ ਹਾਂ, ਉਹ ਸਾਹਮਣੇ ਸਿੱਧੀ ਕਰ ਦੇਣੀ, ਦੇਖ ਕਰਕੇ ਸਭ ਭੱਜ ਜਾਵਣਗੇ। ਕਿਉਂਕਿ ਜਿਤਨੀਆਂ ਵੀ ਦੈਵੀ ਸ਼ਕਤੀਆਂ ਹਨ, ਪ੍ਰਤੱਖ ਹਨ ਚਾਹੇ ਗੁਪਤ ਸ਼ਕਤੀਆਂ ਨੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਤੁਹਾਡੇ ਅਧੀਨ ਹਨ। ਔਰ ਇਹ ਵਚਨ ਕਰਕੇ ਹਜੂਰ ਨੇ ਭੇਜਿਆ। ਸਾਧ ਸੰਗਤ ਜੀ ਜਿਤਨੇ ਵੀ ਭੂਤ ਪ੍ਰੇਤ ਸਨ ਸਾਰੇ ਰੌਲੇ ਕਰਲਾਉਂਦੇ ਹੋਏ ਸਭ ਉੱਥੋਂ ਭੱਜ ਗਏ ਸਨ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਇਹ ਪਾਵਨ ਅਸਥਾਨ ਗਰੀਬ ਨਵਾਜ ਸਤਿਗੁਰੂ ਜੀ ਨੇ ਬਣਾਇਆ ਔਰ 84 ਕੱਟਣ ਦੇ ਵਾਸਤੇ 84 ਪੌੜੀਆਂ ਵਾਲੀ ਬੌਲੀ ਸਾਹਿਬ ਉਚਾਰਨ ਕੀਤੀ ਹੈ। ਗਰੀਬ ਨਵਾਜ ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗੁਰ ਅਮਰਦਾਸ ਪਰਸੀਐ, ਪੋਹਮ ਪਾਤਿਕ ਵਿਨਾਸ਼ਹਿ। ਪਾਤਿਕ ਉਹਨਾਂ ਦੇ ਕੀਤੇ ਹੋਏ ਪੁੰਮ ਧਰਤੀ ਤੇ ਪਾਪ ਸਾਰੇ ਨਾਸ ਹੋ ਜਾਂਦੇ। ਝੂਠ ਬੋਲਣੇ ਕਰਕੇ ਉੱਥੇ ਭੂਤਾਂ ਪ੍ਰੇਤਾਂ ਦਾ ਨਿਵਾਸ ਹੋ ਗਿਆ ਸੀਗਾ, ਪਰ ਸਤਿਗੁਰੂ ਜੀ ਦੀ ਸ਼ਰਨ ਪਰਸਣੇ ਕਰਕੇ, ਸਤਿਗੁਰਾਂ ਦੇ ਦੀਦਾਰ ਕਰਨੇ ਕਰਕੇ ਸਾਰੇ ਪਾਪ ਉੱਥੋਂ ਨਾਸ ਹੋ ਗਏ। ਸਾਰੇ ਜਿਹੜੇ ਭੂਤ ਪ੍ਰੇਤਾਂ ਰੂਪੀ ਪਾਪ ਸਨ ਸਾਰੇ ਹੀ ਵਿਸ਼ੇਸ਼ ਕਰਕੇ ਉੱਥੋਂ ਨਸ ਜਾਣਾ ਕੀਤੇ। ਅਥਵਾ ਹਜੂਰ ਕਹਿੰਦੇ ਨੇ ਪੋਹਮ ਪਾਤਿਕ ਵਿਨਾਸ਼ਹਿ। ਸਾਧ ਸੰਗਤ ਜੀ ਪੋਹਮ ਜਿਨ੍ਹਾਂ ਦੇ ਹਿਰਦਾ ਰੂਪ ਧਰਤੀ ਹੈ ਨਾ, ਤੇ ਪਾਤਿਕ ਕੀਤੇ ਹੋਏ ਜਿਹੜੇ ਗੁਨਾਹ ਪਾਪ ਕਰਮ ਹਨ, ਮਨ ਜਿਨ੍ਹਾਂ ਦਾ ਕਾਲਾ ਹੋਇਆ ਹੈ ਪਾਪ ਕਰਮ ਕਰ ਕਰਕੇ, ਭੱਟ ਜੀ ਉਚਾਰਨ ਕਰਦੇ ਹਨ, ਜੇ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰਸ਼ਨ ਕਰ ਲੈਣ, ਜੇ ਕੋਈ ਪਾਪ ਕਰਮ ਕਰਨ ਵਾਲਾ ਜਿਸ ਦੇ ਹਿਰਦੇ ਰੂਪ ਧਰਤੀ ਜਿਹੜੀ ਪਾਪ ਕਰਮਾਂ ਦੇ ਨਾਲ ਭਰੀ ਹੋਈ ਕਾਲੀ ਹੋਈ ਹੈ, ਵਿਨਾਸ਼ਹਿ ਵਿਸ਼ੇਸ਼ ਕਰਕੇ ਉਹ ਪਾਪ ਕਰਮ ਨਾਸ ਹੋ ਜਾਣਗੇ, ਹਿਰਦਾ ਸ਼ੁੱਧ ਹੋ ਜਾਵੇਗਾ। ਗਰੀਬ ਨਵਾਜ ਸਤਿਗੁਰਾਂ ਦੇ ਦੀਦਾਰ ਕਰ ਲੈਣਾ ਕਰੇ। ਗੁਰ ਅਮਰਦਾਸ ਪਰਸੀਐ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਪਰਸਣੇ ਕਰਕੇ ਸਿੱਧ ਸਾਧਕ ਆਸਸ ਹੈ। ਸਿੱਧ ਜਿਨ੍ਹਾਂ ਨੇ ਸਾਧ ਸੰਗਤ ਜੀ ਸਾਧਨਾ ਨੂੰ ਸਾਧ ਲੈਣਾ ਕੀਤਾ ਹੈ, ਕਰਾਮਾਤਾਂ ਨੂੰ ਸਿੱਧ ਕਰ ਲਿਆ ਹੈ, ਤੇ ਸਾਧਕ ਅਦੇ ਜਿਹੜੇ ਸਾਧਨਾ ਕਰਦੇ ਪਏ ਹੈ ਆਸਸ ਹੈ, ਉਹ ਵੀ ਆਪਣੇ ਮਨ ਦੇ ਵਿੱਚ ਇੱਕ ਪਰਮਾਤਮਾ ਦੇ ਹੀ ਆਸਾ ਧਾਰਨ ਕਰ ਲੈਂਦੇ ਆ। ਜੇ ਸਿੱਧ ਤੇ ਸਾਧਕ ਵੀ ਸਤਿਗੁਰਾਂ ਦੇ ਦਰਸ਼ਨ ਕਰ ਲੈਣ, ਸਿੱਧ ਸਾਧਕ ਆਸਾ ਹੈ। ਆਸਾ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਮਨ ਦੇ ਵਿੱਚ ਲਾ ਲੈਣਾ ਕੀਤੀ ਹੈ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਧ ਪ੍ਰਗਟ ਜਾਣਨਾ ਕੀਤਾ ਕਿ ਪਰਮੇਸ਼ਰ ਦਾ ਹੀ ਸਰੂਪ ਹਨ। ਔਰ ਹੋਰ ਸਾਧਨਾ ਉਹਨਾਂ ਨੇ ਤਿਆਗ ਕਰਕੇ ਕੇਵਲ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੱਚ ਸਰੂਪ ਨਿਸ਼ਚੈ ਕਰਕੇ ਜਾਣਿਆ ਕਿ ਸਤਿਗੁਰੂ ਜੀ ਹੀ ਕਲਿਆਣਕਾਰੀ ਸਰੂਪ ਹਨ। ਗੁਰ ਅਮਰਦਾਸ ਪਰਸੀਐ। ਗਰੀਬ ਨਵਾਜ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਨ੍ਹਾਂ ਨੇ ਪਰਸਨਾ ਕੀਤਾ ਹੈ। ਧਿਆਨ ਲਹੀਐ ਪਉ ਮੁਕੇ।
ਕਹਿੰਦੇ ਹਨ ਕਿ ਉਹਨਾਂ ਨੇ ਸਤਿਗੁਰੂ ਜੀ ਦਾ ਧਿਆਨ ਧਾਰਨਾ ਕੀਤਾ ਹੈ। ਪਾਉ ਮੁਕਹਿ, ਪਾਉ ਕਹਿੰਦੇ ਨੇ ਸਾਧ ਸੰਗਤ ਜੀ ਪੈਂਡੇ ਨੂੰ, ਰਸਤੇ ਨੂੰ। ਉਹਨਾਂ ਦਾ ਰਸਤਾ ਜਿਹੜਾ ਸੀ 84 ਦੇ ਗੇੜੇ ਦਾ ਪੈਂਡਾ ਮੁਕਹਿ ਵਿਸ਼ੇਸ਼ ਕਰਕੇ ਮੁੱਕ ਗਿਆ ਹੈ। ਜਿਨ੍ਹਾਂ ਸਿੱਖਾਂ ਨੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰਸ਼ਨ ਪਰਸੇ ਹਨ। ਪਾਉ ਮੁਕਹਿ, ਗਰੀਬ ਨਵਾਜ, ਹੇ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਨੇ ਉਹਨਾਂ ਸਿੱਖਾਂ ਦਾ ਮਾਤਾ ਦੇ ਗਰਭ ਦੇ ਵਿੱਚ ਪਾਉ ਪੈਣਾ ਮੁਕਾ ਦੇਣਾ ਕੀਤਾ ਹੈ। 84 ਦੇ ਗੇੜੇ ਵਿੱਚ ਪਾਉ ਪੈਣਾ ਖਤਮ ਕਰ ਦਿੱਤਾ, ਮਿਟਾ ਦਿੱਤਾ ਹੈ। ਨਰਕਾਂ ਦੀ ਅੱਗ ਦੇ ਵਿੱਚ ਪੈਣਾ ਮਹਾਰਾਜ ਆਪ ਜੀ ਨੇ ਮੁਕਾ ਦਿੱਤਾ ਹੈ। ਜਿਨ੍ਹਾਂ ਸਿੱਖਾਂ ਨੇ ਭਾਵਨਾ ਸਹਿਤ ਆਪ ਜੀ ਦੇ ਦਰਸ਼ਨ ਪਰਸੇ ਹਨ। ਗੁਰ ਅਮਰਦਾਸ ਪਰਸੀਐ, ਗਰੀਬ ਨਵਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹੀ ਦੇ ਦਰਸ਼ਨ ਪਰਸਨੇ ਕਰਕੇ ਅਭਾਉ ਲੱਭੈ ਗਉ ਚੁੱਕੇ ਹੈ। ਅਭਾਉ ਕਹਿੰਦੇ ਨੇ ਭਾਉ ਤੋਂ ਰਹਿਤ ਪ੍ਰਮਾਤਮਾ ਜੋ ਨਿਰਭੈਤਾ ਵਾਹਿਗੁਰੂ ਜੀ ਦਾ ਸਰੂਪ ਹੈ। ਅਭਾਉ ਲੱਭੈ, ਜੋ ਆਪਣੇ ਬਲ ਦੇ ਨਾਲ ਕਿਸੇ ਤੋਂ ਪਰਮੇਸ਼ਰ ਦਾ ਸਰੂਪ ਲੱਭਿਆ ਨਹੀਂ ਜਾਂਦਾ, ਜੋ ਨਿਰਭਉ ਵਾਹਿਗੁਰੂ ਜੀ ਦਾ ਸਰੂਪ ਹੈ, ਨਿਰਵੈਰ ਪ੍ਰਮਾਤਮਾ ਦਾ ਸਰੂਪ ਹੈ, ਕਾਲ ਤੋਂ ਰਹਿਤ ਵਾਹਿਗੁਰੂ ਦੀ ਹਸਤੀ ਹੈ। ਐਸਾ ਕਹਿੰਦੇ ਹਨ ਸਤਿਗੁਰਾਂ ਦੇ ਦਰਸ਼ਨ ਪਰਸਨੇ ਕਰਕੇ ਹੀ ਲੱਭ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਅਭਾਉ ਲੱਭੈ ਗਉ ਚੁੱਕਹਿ, ਤੇ ਗਉ ਕਹਿੰਦੇ ਨੇ ਗਾਉਣ ਨੂੰ, ਭਾਵ ਜਿਹੜਾ ਬਾਰ-ਬਾਰ ਕਦੇ ਕਿਸੇ ਰਸਤੇ ਤੇ ਗਮਨ ਕਰਨਾ, ਕਦੇ ਕਿਸੇ ਰਸਤੇ ਤੇ ਗਮਨ ਕਰਨਾ, ਭਾਵ ਜ਼ਿੰਦਗੀ ਦੀ ਵੀ ਜਿਹੜੀ ਭਟਕਣਾ ਹੈ ਸਾਰੀ ਖਤਮ ਹੋ ਜਾਂਦੀ, ਚੁੱਕ ਜਾਂਦੀ, ਦੂਰ ਹੋ ਜਾਂਦੀ ਹੈ। ਜੇ ਭਾਵਨਾ ਦੇ ਸਹਿਤ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹੀ ਦੇ ਦਰਸ਼ਨ ਕਰ ਲਈਏ। ਹੇ ਮਹਾਰਾਜ, ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕੀਤੇ ਹਨ ਭਾਵਨਾ ਸਹਿਤ, ਤੁਹਾਡੇ ਦਰਸ਼ਨਾਂ ਨੂੰ ਪਰਸਨਾ ਕੀਤਾ ਹੈ। ਅਭਾਉ ਲੱਭੈ ਗਉ ਚੁੱਕਹਿ, ਉਹਨਾਂ ਨੂੰ ਭਾਉ ਤੋਂ ਰਹਿਤ ਵਾਹਿਗੁਰੂ ਜੀ ਦਾ ਸਰੂਪ ਲੱਭ ਗਿਆ, ਜਿਸ ਕਰਕੇ ਨਿਰਭੈਤਾ ਸਹਿਤ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਜੀਵਨ ਨਿਰਵਾਹ ਕਰਦੇ ਹੈ। ਅਡੋਲ ਹੋ ਕਰਕੇ ਸੰਸਾਰ ਦੀ ਭਟਕਣਾ ਉਹਨਾਂ ਦੀ ਚੁੱਕ ਗਈ ਹੈ। ਇੱਕ ਬਿਨ ਦੁਗਣ ਜੋ ਤੌਰ ਹੈ, ਕਹਿੰਦੇ ਹਨ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਗਣ, ਭਾਵ ਜਿਹਦੇ ਕਰਕੇ ਮਨ ਵਿੱਚ ਦੁੰਦਵਾਦ ਪੈਦਾ ਹੁੰਦਾ ਹੈ। ਜਿਵੇਂ ਦੁੱਖ ਤੇ ਸੁੱਖ, ਖੁਸ਼ੀ ਗਮੀ, ਮਾਨ ਅਪਮਾਨ, ਇਹ ਜੰਮਣ ਤੇ ਮਰਨਾ, ਜਿਤਨੇ ਵੀ ਦੁੰਦਵਾਦ ਬਣੇ ਹੋਏ ਹੈ, ਇਹ ਸਭ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਹਿਰਦਿਓਂ ਖਤਮ ਹੋ ਜਾਂਦੇ ਹਨ। ਜਾਸ ਮੰਤਰ ਮਾਨਵਹਿ ਲਹੈ, ਜੋ ਸਿੱਖ ਭਾਵਨਾ ਸਹਿਤ ਆਪ ਜੀ ਤੋਂ ਨਾਮ ਮੰਤਰ ਲੈ ਕਰਕੇ ਹਿਰਦੇ ਅੰਦਰ ਧਾਰਨ ਕਰ ਲੈਂਦੇ ਹਨ। ਜਾ ਸੋ ਮੰਤਰ ਮਾਨਵਹਿ ਲਹਿ, ਮਾਨਵਹਿ ਜਿਨ੍ਹਾਂ ਮਾਨਵਾ ਮਨੁੱਖਾਂ ਨੇ ਮਹਾਰਾਜ ਆਪ ਜੀ ਤੋਂ ਦੀਖਿਆ ਦਾਨ ਨਾਮ ਮੰਤਰ ਲੈਣਾ ਕੀਤਾ ਹੈ, ਉਹਨਾਂ ਸਿੱਖਾਂ ਦੇ ਇੱਕ ਬਿਨ ਦੋ ਗਣ ਜੋ ਤਉ ਰਹੈ, ਜਿਨ੍ਹਾਂ ਨੇ ਮਹਾਰਾਜ ਵਿਸ਼ੇਸ਼ ਕਰਕੇ ਆਪ ਜੀ ਦੇ ਸਰੂਪ ਨੂੰ ਨਿਸ਼ਚੈ ਕਰਕੇ ਸੱਚਾ ਜਾਣਿਆ ਹੈ। ਤੇ ਹੇ ਮਹਾਰਾਜ ਸੱਚੇ ਪਾਤਸ਼ਾਹ, ਜਿਹੜਾ ਧੁੰਦਵਾਦ ਹੈ ਉਹਨਾਂ ਦੇ ਅੰਦਰ ਉਹ ਸਾਰਾ ਖਤਮ ਹੋ ਜਾਣਾ ਕੀਤਾ ਹੈ। ਜਾਤ ਸੁਮੰਤਰ ਮਾਨ ਮਹਿਲਾ ਹੈ, ਜਿਨ੍ਹਾਂ ਨੇ ਸ਼੍ਰੋਮਣੀ ਆਪ ਜੀ ਦਾ ਨਾਮ ਮੰਤਰ ਆਪਣੇ ਲਹਿ ਹਿਰਦੇ ਅੰਦਰ ਧਾਰਨ ਕਰ ਲਿਆ ਹੈ। ਆਪਣੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਨਾਮ ਮੰਤਰ ਲੈ ਲਿਆ ਹੈ। ਜਾਲਪਾ ਪਦਾਰਥ ਇਤੜੇ, ਪਾਠ ਜਾਲਪ ਜੀ ਉਚਾਰਨ ਕਰਦੇ ਐ, ਕਹਿੰਦੇ ਹਨ ਇਤੜੇ ਇੰਨੇ ਜ਼ਿਆਦਾ, ਕਹਿੰਦੇ ਹਨ ਦਾਤਾਂ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਰੂਪ ਪਦਾਰਥ ਪ੍ਰਾਪਤ ਹੋ ਜਾਂਦੇ ਐ। ਜੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਭਾਵਨਾ ਸਹਿਤ ਸਤਿਗੁਰਾਂ ਦੇ ਦਰਸ਼ਨ ਕੀਤੇ ਜਾਵਣ। ਗੁਰ ਅਮਰਦਾਸ ਡਿਠੈ ਮਿਲਹਿ, ਜੇ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਡਿਠੈ ਭਾਵਨਾ ਸਹਿਤ ਦਰਸ਼ਨ ਕਰ ਲਈਏ, ਮਿਲਹਿ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲ ਜਾਈਦਾ ਹੈ। ਜਿਨ੍ਹਾਂ ਸਿੱਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਨ ਬਾਣੀ ਸਰੀਰ ਕਰਕੇ ਸੱਚ ਸਰੂਪ ਜਾਣਿਆ, ਸਤਿਗੁਰਾਂ ਦੇ ਭਾਵਨਾ ਸਹਿਤ ਦਰਸ਼ਨ ਕੀਤੇ ਹੈ, ਮਿਲਹੇ ਉਹ ਵਾਹਿਗੁਰੂ ਦੇ ਨਾਲ ਮਿਲ ਗਏ ਹਨ। ਡਿਠੈ ਮਿਲਹੇ ਜਿਨ੍ਹਾਂ ਨੇ ਸਤਿਗੁਰਾਂ ਦੇ ਦਰਸ਼ਨ ਕਰਕੇ ਸਤਿਗੁਰੂ ਜੀ ਦੀ ਸੰਗਤ ਵਿੱਚ ਭਾਵਨਾ ਸਹਿਤ ਮਿਲਣਾ ਕੀਤਾ ਹੈ। ਹਜੂਰ ਭੱਟ ਰਸਨਾ ਦੁਆਰਾ ਕਹਿੰਦੇ ਨੇ ਜਾਲਪਾ ਪਦਾਰਥ ਇਤੜੇ, ਇਤੜੇ ਜਿਹੜੇ ਉਪਰੋਕਤ ਜਿਹੜੇ ਉਚਾਰਨ ਕੀਤੇ ਹੋਏ ਪਦਾਰਥਾਂ ਦਾਤਾਂ ਰੂਪ ਪਦਾਰਥ ਹਨ, ਭਾਵ ਜੋ ਭਾਉ ਤੋਂ ਰਹਿਤ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਧੁੰਦਵਾਦ ਖਤਮ ਹੋ ਜਾਂਦਾ ਹੈ, 84 ਦਾ ਗੇੜਾ ਮਿਟ ਜਾਂਦਾ ਹੈ, ਸੰਸਾਰ ਦੀ ਭਟਕਣਾ ਖਤਮ ਹੋ ਜਾਂਦੀ, ਸਭ ਆਸਾਂ ਪੂਰੀਆਂ ਹੋ ਜਾਂਦੀਆਂ।
ਕੀਤੇ ਹੋਏ ਪਾਪ ਗੁਨਾਹ ਜਿਹੜੇ ਹਨ ਉਹ ਮਿਟ ਜਾਂਦੇ ਹਨ, ਹਿਰਦਾ ਸ਼ੁੱਧ ਹੋ ਜਾਂਦਾ ਹੈ। ਇਹ ਜੋ ਸਾਧ ਸੰਗਤ ਜੀ ਸ਼੍ਰੋਮਣੀ ਦਾਤਾਂ ਰੂਪੀ ਪਦਾਰਥ ਹਨ, ਪੱਟ ਜਾਲਪ ਜੀ ਕਹਿੰਦੇ ਹੈ, ਜਿਨ੍ਹਾਂ ਸਿੱਖਾਂ ਨੇ ਸਤਿਗੁਰਾਂ ਦੇ ਭਾਵਨਾ ਸਰ ਦਰਸ਼ਨ ਕੀਤੇ ਹੈ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹੀ ਨੇ ਸੁਖੈਨ ਇਹ ਦਾਤਾਂ ਬਖਸ਼ਿਸ਼ ਕਰ ਦਿੱਤੀਆਂ। ਸੋ ਤੇ ਸਿੱਧ ਹੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਨਾਲ ਇਹ ਦਾਤਾਂ ਪ੍ਰਾਪਤ ਹੋ ਜਾਂਦੀਆਂ ਨੇ। ਗੁਰ ਅਮਰਦਾਸ ਡਿਠੈ ਮਿਲਹਿ, ਜੋ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਭਾਵਨਾ ਸਰ ਦਰਸ਼ਨ ਕਰ ਲੈਂਦੇ ਹੈ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਸਤਿਗੁਰੂ ਜੀ ਦੀ ਅੰਮ੍ਰਿਤਮਈ ਪਾਵਨ ਕੁਰਬਾਨੀ ਦੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਸਭ ਨੂੰ ਆਪਣੇ ਧਰਮ ਕਰੋ ਸਿੱਖੀ, ਨਾਮ ਦੀ ਦਾਤ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਤੇ ਸਾਧ ਸੰਗਤ ਜੀ ਜ਼ਰੂਰੀ ਬੇਨਤੀ ਹੈ, ਆਪ ਸੰਗਤ ਨੂੰ ਪਤਾ ਹੋਵੇਗਾ ਕਿ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸ੍ਰੀ ਅਬਚਰ ਨਗਰ ਸਾਹਿਬ, ਜੋ ਸਾਧ ਸੰਗਤ ਜੀ ਲਗਭਗ 2008 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦੀ ਪ੍ਰਾਰੰਭਤਾ ਹੋਈ ਸੀ। ਅੱਜ 12 ਮਈ ਨੂੰ 7:30 ਵਜੇ ਦੇ ਕਰੀਬ ਸਾਧ ਸੰਗਤ ਜੀ ਸਮਾਪਤੀ ਦੇ 9ਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋ ਸ਼ਲੋਕਾਂ ਦੀ ਕਥਾ ਔਰ ਰਾਗਮਾਲਾ ਪਾਵਨ ਬਾਣੀ ਦੀ ਕਥਾ, ਮੰਦਾਵਣੀ ਔਰ ਜੋ ਸਤਿਗੁਰੂ ਜੀ ਦੇ ਸ਼ਬਦ ਉਚਾਰਨ ਕੀਤੇ ਹੋਏ ਹੈ, ਇਹਨਾਂ ਦੀ ਸਾਧ ਸੰਗਤ ਜੀ ਕਥਾ ਭਾਵ ਅੱਜ ਸਮਾਪਤੀ ਦਾ ਪਾਵਨ ਦਿਹਾੜਾ ਹੈ, ਜੋ ਬੜਾ ਹੀ ਖੁਸ਼ੀਆਂ ਵਾਲਾ ਦਿਹਾੜਾ ਹੈ। ਤੇ ਸਾਧ ਸੰਗਤ ਜੀ ਬੇਨਤੀ ਹੈ, ਆਪ ਸਰਬੱਤ ਸੰਗਤ ਨੇ ਤਖਤ ਸਾਹਿਬ ਤੇ ਵੀ ਜਾ ਕਰਕੇ ਹਾਜ਼ਰੀਆਂ ਭਰ ਕੇ ਮਹਾਨ ਸਮਾਗਮ ਦੇ ਵਿੱਚ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਗਰੀਬ ਨਵਾਜ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਸਾਧ ਸੰਗਤ ਜੀ ਸਮਾਪਤੀ ਵੀ ਜੋ ਸਿਧਾਂਤ ਬਖਸ਼ਿਸ਼ ਕੀਤਾ, ਉਪਦੇਸ਼ ਬਖਸ਼ਿਆ ਹੈ, ਉਹ ਸਰਵਣ ਕਰਕੇ ਆਪ ਸੰਗਤ ਨੇ ਲਾਹੇ ਪ੍ਰਾਪਤ ਕਰਨੇ ਹੈ। ਬੇਨਤੀ ਪ੍ਰਵਾਨ ਕਰਨੀ ਜੀ। 7:30 ਵਜੇ ਜੋ ਕਥਾ ਆਰੰਭ ਹੋਵੇਗੀ ਤਖਤ ਸਾਹਿਬ ਤੇ, ਫਿਰ ਸਾਧ ਸੰਗਤ ਜੀ ਗੁਰੂ ਕਾ ਲੰਗਰ ਵੀ ਅਟੁੱਟ ਵਰਤਣਾ ਹੈ। ਮਹਾਨ ਸ਼ਖਸੀਅਤਾਂ ਨੇ ਆ ਕਰਕੇ ਹਾਜ਼ਰੀਆਂ ਭਰਨੀਆਂ ਨੇ। ਆਪ ਸੰਗਤ ਨੂੰ ਵੀ ਬੇਨਤੀ ਹੈ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹੀ ਦਾ ਜਲ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ। ਬੇਨਤੀ ਪ੍ਰਵਾਨ ਕਰਨੀ ਜੀ। ਸਤਿਨਾਮ ਕਰਤਾਰ ਇੱਕ ਬਿਨ